ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ 'ਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ। ਅਪਡੇਟ ਅਮਰੀਕਾ, ਮੈਂ ਰਾਜਕਰਨਵੀਰ ਸਿੰਘ। ਜੁੜ ਚੁੱਕੇ ਨੇ ਮੇਰੇ ਨਾਲ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ 1170 AM ਸੈਨੋਜ਼ੇ, ਇਸੇ ਤਰ੍ਹਾਂ 99.3 FM, 1470 AM ਸੈਕਰਾਮੈਂਟੋ, 105.9 FM ਸੈਕਰਾਮੈਂਟੋ, 1300 AM ਫ੍ਰਿਜ਼ਨੋ, 104.5 FM ਫ੍ਰਿਜ਼ਨੋ, 1450 AM ਯੂਬਾ ਸਿਟੀ, 96.5 FM ਯੂਬਾ ਸਿਟੀ, 1570 AM ਸਟਾਕਟਨ ਲੋਡਾਈ, 1350 AM ਬੇਕਰਸਫੀਲਡ, 105.7 FM ਬੇਕਰਸਫੀਲਡ। ਸਾਰਿਆਂ ਨੂੰ ਜੀ ਆਇਆਂ ਨੂੰ, ਤੇ ਨਾਲ ਦੀ ਨਾਲ ਫੇਸਬੁੱਕ, YouTube ਤੇ ਜਿੰਨੇ ਵੀ ਸਰੋਤੇ ਜੁੜੇ ਹੋਏ ਆ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਫਰਵਰੀ ਦੀ 14 ਤਰੀਕ ਆ, ਦਿਨ ਮੰਗਲਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500। ਕਵਰਡ ਕੈਲੀਫੋਰਨੀਆ ਦੇ ਤਹਿਤ ਅਜੇ ਵੀ ਤੁਸੀਂ ਹੈਲਥ ਇੰਸ਼ੋਰੈਂਸ ਕਰਵਾ ਸਕਦੇ ਹੋ। ਜੇ ਤੁਸੀਂ ਅਜੇ ਤੱਕ ਹੈਲਥ ਇੰਸ਼ੋਰੈਂਸ ਨਹੀਂ ਕਰਵਾਈ ਤਾਂ ਹੈਲਥ ਇੰਸ਼ੋਰੈਂਸ ਕਰਵਾਉਣ ਦੇ ਲਈ ਹੁਣ ਅਖੀਰਲੀ ਤਰੀਕ 11 ਅਪ੍ਰੈਲ ਕਰ ਦਿੱਤੀ ਗਈ ਹੈ। ਨਾਲ ਹੀ ਜੇਕਰ ਤੁਸੀਂ 65 ਸਾਲ ਦੇ ਹੋਣ ਵਾਲੇ ਹੋ ਜਾਂ ਹੋ ਚੁੱਕੇ ਹੋ, ਮੈਡੀਕੇਅਰ ਤੁਹਾਡਾ ਚੱਲ ਰਿਹਾ ਹੈ ਜਾਂ ਨਵਾਂ ਮੈਡੀਕੇਅਰ ਦੇ ਲਈ ਅਪਲਾਈ ਕਰਨਾ ਹੈ, ਵੱਖ-ਵੱਖ ਪਲਾਨਸ ਬਾਰੇ ਜਾਣਕਾਰੀ ਲੈਣੀ ਹੈ, ਤਬਦੀਲੀਆਂ ਕਰਵਾਉਣੀਆਂ ਆ, ਤਾਂ ਕਾਲ ਕਰ ਸਕਦੇ ਹੋ ਖਾਲਸਾ ਇੰਸ਼ੋਰੈਂਸ ਏਜੰਸੀ 4082722500। US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ J.Tate Kiana 4159090503। ਮਨਜੀਤ ਸਿੰਘ ਕੁਲਾਰ ਕਲੋਵਿਸ, ਸਤਨਾਮ ਸਿੰਘ ਅਮਰਜੀਤ ਸਿੰਘ ਦਸਾਂਝ ਸਨੀ ਪੁਰੇਵਾਲ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਜਰਨੈਲ ਸਿੰਘ ਜੋਹਲ, ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ, ਓਂਕਾਰ ਸਿੰਘ ਫ੍ਰੈਜ਼ਨੋ, ਸਰਬਜੀਤ ਸਿੰਘ ਰਿੰਡਨ ਗੈਸ ਐਂਡ ਫੂਡ ਐਲਕੋ ਨਵਾਡਾ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਗੁਰਮੇਲ ਸਿੰਘ, ਬਲਬੀਰ ਕੌਰ ਬਾਸੀ ਐਲਗਰੋਵ, ਬਿੰਦਰ ਧਾਲੀਵਾਲ, ਮੇਜਰ ਸਿੰਘ ਸਿੱਧੂ, ਗੁਰਮੇਲ ਸਿੰਘ ਲਿੱਦੜ, ਧਰਮ ਸਿੰਘ, ਕੁਲਦੀਪ ਸਿੰਘ ਸੰਘਾ ਬੇਕਰਸਫੀਲਡ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਪਰਮਜੀਤ ਸਿੰਘ ਦਿਓਲ ਫ੍ਰੈਜ਼ਨੋ। ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਸਭ ਤੋਂ ਪਹਿਲਾਂ ਬਹੁਤ ਬੁਰੀ ਖਬਰ ਆ। ਮਿਸ਼ੀਗਨ ਜੋ ਸਟੇਟ ਯੂਨੀਵਰਸਿਟੀ ਆ, ਉੱਥੇ ਕੱਲ ਸ਼ਾਮੀ ਰਾਤ ਨੂੰ ਸ਼ੂਟਿੰਗ ਹੋਈ ਜਿਹਦੇ ਨਾਲ 3 ਮਿਸ਼ੀਗਨ ਸਟੇਟ ਯੂਨੀਵਰਸਿਟੀ ਦੇ ਸਟੂਡੈਂਟ ਮਾਰੇ ਗਏ, 5 ਜਾਣੇ ਬੁਰੀ ਤਰ੍ਹਾਂ ਜ਼ਖਮੀ ਹੋਏ। ਇਸ ਨੂੰ ਮਾਸ ਸ਼ੂਟਿੰਗ ਹੀ ਗਿਣਿਆ ਜਾ ਰਿਹਾ ਆ ਤੇ ਜਿਸ ਨੇ ਗੋਲੀਆਂ ਚਲਾਈਆਂ ਉਸਨੇ ਵੀ ਆਪਣੇ ਆਪ ਨੂੰ ਗੋਲੀ ਮਾਰ ਲਈ। 43 ਸਾਲਾਂ ਦਾ ਐਂਥਨੀ ਮੈਕਰੇ ਜਿਹੜਾ ਆ ਉਹ ਆਇਡੈਂਟੀਫਾਈ ਕੀਤਾ ਗਿਆ ਹੈਗਾ ਮਿਸ਼ੀਗਨ ਸਟੇਟ ਯੂਨੀਵਰਸਿਟੀ ਡਿਪਟੀ ਪੁਲਿਸ ਚੀਫ ਕ੍ਰਿਸ ਰੋਜ਼ਮੈਨ ਵੱਲੋਂ। ਕਹਿੰਦੇ ਵੀ ਆਈਡੀਆ ਕੋਈ ਨਹੀਂ ਵੀ ਉਹ ਕੈਂਪਸ ਦੇ ਵਿੱਚ ਕਿਉਂ ਆ ਕੇ ਉਸਨੇ ਜਿਹੜੀਆਂ ਗੋਲੀਆਂ ਮਾਰੀਆਂ ਹੈਗੀਆਂ। ਡਾਕਟਰ ਡੈਨੀ ਮਾਰਟਿਨ ਸਪੈਰੋ ਹਸਪੀਟਲ ਦੇ ਆ ਲੈਂਸਿੰਗ ਦੇ ਵਿੱਚ, ਉਹਨਾਂ ਨੇ ਇਹ ਦੱਸਿਆ ਵੀ 5 ਜੋ ਵੂੰਡਡ ਹੈਗੇ ਆ, ਜ਼ਖਮੀ ਆ, ਉਹ ਕ੍ਰਿਟੀਕਲ ਕੰਡੀਸ਼ਨ 'ਚ ਹੈਗੇ ਆ, ਪਰ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਆ। ਮਿਸ਼ੀਗਨ ਸਟੇਟ ਯੂਨੀਵਰਸਿਟੀ ਕਾਫੀ ਵੱਡੀ ਯੂਨੀਵਰਸਿਟੀ ਆ, ਜਿੱਥੇ 50,000 ਦੇ ਕਰੀਬ ਸਟੂਡੈਂਟਸ ਹੈਗੇ ਆ ਇੱਕ ਟਾਈਮ ਦੇ ਉੱਤੇ, ਜਿਹੜੇ ਕਲਾਸਾਂ ਲਾਉਂਦੇ ਹੈਗੇ ਆ। ਜਿਸ ਟਾਈਮ ਦੇ ਉੱਤੇ ਸ਼ੂਟਿੰਗ ਹੋਈ ਉਸੇ ਟਾਈਮ ਦੇ ਉੱਤੇ ਜਿਹੜੇ ਉੱਥੇ ਦੇ ਯੂਨੀਵਰਸਿਟੀ ਦੇ ਪ੍ਰੈਜ਼ੀਡੈਂਟ ਆ, ਉਹਨਾਂ ਨੇ ਸਾਰਿਆਂ ਨੂੰ ਮੈਸੇਜ ਛੱਡਿਆ ਵੀ ਜਿੱਥੇ ਜਿੱਥੇ ਵੀ ਹੈਗੇ ਆ ਸੇਫ ਲੁਕ ਜਾਓ, ਹਾਈਡ ਕਰ ਲਓ, ਜਾਂ ਜਿੱਥੇ ਗੋਲੀ ਵਗੈਰਾ ਦੀ ਆਵਾਜ਼ ਆ ਰਹੀ ਆ ਉੱਥੋਂ ਦੂਰ ਭੱਜ ਜਾਓ, ਜਾਂ ਫਾਈਟ ਕਰ ਸਕਦੇ ਆ ਤੇ ਫਾਈਟ ਵੀ ਕਰ ਸਕਦੇ ਹੈਗੇ ਆ। ਤੇ ਮਿਸ਼ੀਗਨ ਦੇ ਵਿੱਚ ਨਵੰਬਰ 2021 ਚ ਮਾਸ ਸ਼ੂਟਿੰਗ ਹੋਈ ਸੀ ਆਕਸਫੋਰਡ ਹਾਈ ਸਕੂਲ ਦੇ ਵਿੱਚ, ਜਿਹਦੇ ਨਾਲ 4 ਸਟੂਡੈਂਟ ਮਾਰੇ ਗਏ ਸੀ, 6 ਜਣੇ ਜ਼ਖਮੀ ਹੋਏ ਸੀ। ਹਜੇ 1.5 ਸਾਲ ਵੀ ਨਹੀਂ ਹੋਇਆ ਉਹਨੂੰ। ਤੇ ਬਹੁਤ ਹੀ ਜਿਹੜੀ ਮਾੜੀ ਗੱਲ ਆ, ਮਾੜੀ ਘਟਨਾ ਆ। ਸੋ ਆਪਾਂ ਸਾਰੇ ਬੱਚਿਆਂ ਨੂੰ ਯੂਨੀਵਰਸਿਟੀ ਤਾਂ ਇਸ ਲਈ ਭੇਜਦੇ ਹਾਂ ਵੀ ਚੰਗੀ ਐਜੂਕੇਸ਼ਨ ਲੈ ਕੇ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵਧਣ, ਪਰ ਜਦੋਂ ਇਦਾਂ ਦੀ ਇਨਸੀਡੈਂਟ ਹੁੰਦੀ ਆ ਤੇ ਬਹੁਤ ਜ਼ਿਆਦਾ ਲੋਕ ਸਾਰੇ ਜਣੇ ਜਿੱਦਾਂ ਘਬਰਾਉਂਦੇ ਆ ਵੀ ਪਤਾ ਨਹੀਂ ਕਿਹੜੇ ਟਾਈਮ ਕੀ ਹੋ ਜਾਣਾ ਹੈ। ਜੀ ਬਿਲਕੁਲ ਹਰਜੋਤ ਸਿੰਘ ਜੀ, ਇਸਨੇ ਇੱਕ ਵਾਰੀ ਫੇਰ ਦਿਲ ਜਿਹੜੇ ਆ ਉਹ ਦਹਿਲਾ ਦਿੱਤੇ ਆ। ਕਹਿੰਦੇ ਵੀ ਇਹਨਾਂ ਚੋਂ ਕੁਝ ਵਿਦਿਆਰਥੀ ਅਜਿਹੇ ਆ, ਜਿੱਦਾਂ ਤੁਸੀਂ ਦੱਸਿਆ ਵੀ ਉਹ ਹਾਈ ਸਕੂਲ ਵਾਲੇ, ਉਹ ਕਾਲਜ ਦੇ ਵਿੱਚ ਪਹੁੰਚੇ ਆ, ਉਹਨਾਂ ਨੂੰ
ਸਾਲ ਡੇਢ ਸਾਲ ਦੇ ਵਿੱਚ ਹੀ ਦੂਜੀ ਜਿਹੜੀ ਸ਼ੂਟਿੰਗ ਆ, ਮਾਸ ਸ਼ੂਟਿੰਗ ਦਾ ਜਿਹੜਾ ਉਹ ਸਾਹਮਣਾ ਕਰਨਾ ਪੈ ਰਿਹਾ ਆ। ਅੱਜ ਹਰਜੋਤ ਸਿੰਘ ਜੀ 14 ਫਰਵਰੀ ਆ ਤੇ 5 ਵਰ੍ਹੇ ਪਹਿਲਾਂ ਮਾਰਜਰੀ ਸਟੋਨਮੈਨ ਡਗਲਸ ਹਾਈ ਸਕੂਲ ਜਿਹੜਾ ਪਾਰਕਲੈਂਡ ਫਲੋਰੀਡਾ ਸੀ, ਉੱਥੇ ਵੀ ਇੱਕ ਮਾਸ ਸ਼ੂਟਿੰਗ ਜਿਹੜੀ ਉਹ ਹੋਈ ਸੀ। ਸੋ ਉਹ ਅੱਜ ਜਿਹੜੀ ਆ ਉਸ ਦੀ ਯਾਦ ਦੇ ਵਿੱਚ ਵਿਕਟਮਾਂ ਨੂੰ ਪਰਿਵਾਰਾਂ ਨੂੰ ਜਿਹੜਾ ਉਹ ਯਾਦ ਕਰਦੇ ਹੋਏ ਜਿਹੜੇ ਪ੍ਰੋਗਰਾਮ ਵੀ ਲਿਖੇ ਗਏ ਆ ਕਈ ਉੱਥੇ, ਖਾਸ ਕਰਕੇ ਪਾਰਕਲੈਂਡ ਫਲੋਰੀਡਾ ਦੇ ਵਿੱਚ। ਤੇ ਉਸ ਦਿਨ ਹੀ ਇੱਕ ਵਾਰੀ ਫਿਰ ਜਿਹੜੀ ਇਹ ਸ਼ੂਟਿੰਗ ਦੀਆਂ ਖਬਰਾਂ ਜਿਹੜੀਆਂ ਉਹ ਸਾਹਮਣੇ ਆਈਆਂ ਨੇ। ਸੋ ਮਾਸ ਸ਼ੂਟਿੰਗ ਜਿਹੜੀ ਹਰਜੋਤ ਸਿੰਘ ਜੀ ਉਹ ਮੰਨੀ ਜਾਂਦੀ ਹੈ ਜਿੱਥੇ 4 ਜਾਂ 4 ਤੋਂ ਵੱਧ ਲੋਕਾਂ ਦੇ ਉੱਤੇ ਗੋਲੀ ਚੱਲੀ ਹੋਵੇ। ਸੋ ਕਹਿੰਦੇ ਵੀ ਇਹ ਜਿਹੜੀ 67ਵੀਂ ਮਾਸ ਸ਼ੂਟਿੰਗ ਜਿਹੜੀ ਆ ਉਸ ਨੂੰ ਮਾਰਕ ਕੀਤਾ ਗਿਆ ਹੈਗਾ ਆ। ਸੋ ਇਹ ਜੀ ਬੜੀ ਮੰਦਭਾਗੀ ਜਿਹੜੀ ਉਹ ਗੱਲ ਆ। FBI ਤੇ ਉਹਨਾਂ ਦੇ ਜਿਹੜੇ ਕੋਲੀਗਸ ਆ ਉਸ ਹੁਣ ਬੰਦੇ ਦੀ ਹਿਸਟਰੀ ਦੇ ਵਿੱਚ ਜਿਹੜੀ ਉਹ ਜਾ ਰਹੇ ਆ। ਇਹ ਜਿਹੜਾ ਹਰਜੋਤ ਸਿੰਘ ਜੀ ਪਤਾ ਲੱਗ ਰਿਹਾ ਆ 43 ਸਾਲਾਂ ਦਾ ਮੈਕਰੇ ਜਿਹਨੇ ਇਸ ਗੋਲੀ ਕਾਂਡ ਨੂੰ ਅੰਜਾਮ ਦਿੱਤਾ ਆ। ਇਹ ਪ੍ਰੋਬੇਸ਼ਨ ਦੇ ਉੱਤੇ ਸੀਗਾ, ਸੈਂਟੈਂਸ ਇਸ ਨੂੰ ਕੀਤਾ ਗਿਆ ਸੀਗਾ ਪ੍ਰੋਬੇਸ਼ਨ ਦੇ ਉੱਤੇ ਜੂਨ 2019 ਦੇ ਵਿੱਚ ਲੈਂਸਿੰਗ ਪੁਲਿਸ ਦੇ ਦੁਆਰਾ। ਉਦੋਂ ਇਹਦੇ ਉੱਤੇ ਫੈਲਨੀ ਦੇ ਨਾਲ ਚਾਰਜ ਕੀਤਾ ਗਿਆ ਸੀਗਾ, ਕੰਸੀਲ ਵੈਪਨ ਵਿਦਆਊਟ ਪਰਮਿਟ ਕੈਰੀ ਜਿਹੜਾ ਉਹ ਕਰਨ ਦੇ ਲਈ। ਕਹਿੰਦੇ ਵੀ ਇਹਨੇ ਪਲੀ ਕੀਤਾ ਸੀਗਾ ਮਿਸਡਮੀਨਰ ਦੇ ਲਈ ਫਾਰ ਪੋਜੈਸ਼ਨ ਆਫ ਲੋਡਡ ਫਾਇਰ ਆਰਮ। ਤੇ ਬਾਅਦ ਦੇ ਵਿੱਚ ਇਹ ਜਿਹੜੇ ਡਿਸਚਾਰਜ ਕਰਤੇ ਗਏ ਸੀਗੇ ਪ੍ਰੋਬੇਸ਼ਨ ਤੋਂ 2021 ਦੇ ਵਿੱਚ। ਇਹ ਚੀਜ਼ ਹੋਣ ਦੇ ਬਾਵਜੂਦ ਇਹਦੇ ਕੋਲ ਗਨ ਕਿੱਦਾਂ ਆਈ, ਕਹਿੰਦਾ ਇਹ ਝੂਠ ਵੀ ਜਿਹੜਾ ਇਸ ਦੇ ਬਾਬਤ ਉਹ ਬੋਲਦਾ ਰਿਹਾ ਹੈ। ਹੁਣ ਸਰਚ ਵਾਰੰਟ ਲੈ ਕੇ ਉਸਦੇ ਘਰੇ ਜਿਹੜਾ ਸਰਚ ਆ ਉਹ ਕੀਤੀ ਗਈ ਆ, ਐਗਜ਼ੀਕਿਊਟ ਜਿਹੜਾ ਉਹ ਕਰ ਦਿੱਤਾ ਗਿਆ ਆ। ਉੱਥੋਂ ਦੇ ਜਿਹੜੇ ਪੁਲਿਸ ਵਾਲੇ ਜਿਹੜੇ ਉਹ ਦੱਸ ਰਹੇ ਹੈਗੇ ਆ। ਸੋ ਪੁਲਿਸ ਦੇ ਦੁਆਰਾ ਜਿਹੜੀ ਵੈਪਨ ਰਿਕਵਰ ਕੀਤੀ ਗਈ ਆ, ਇਹ ਕਹਿੰਦੇ ਵੀ ਅਜੇ ਉਸ ਦੀ ਪੁਸ਼ਟੀ ਨਹੀਂ ਹੋਈ ਵੀ ਕੀ ਉਹੀ ਇਸ ਮਾਸ ਸ਼ੂਟਿੰਗ ਦੇ ਵਿੱਚ ਵਰਤੀ ਗਈ ਆ ਜਾਂ ਕੋਈ ਹੋਰ ਵੀ ਉਸ ਦੇ ਵਿੱਚ ਹੋ ਸਕਦੀ ਆ। ਸੋ 2 ਵੱਖ-ਵੱਖ ਕੈਂਪਸ ਦੇ ਹਿੱਸਿਆਂ ਦੇ ਵਿੱਚ ਇਹ ਜਿਹੜੀਆਂ ਘਟਨਾਵਾਂ ਜਿਹੜੀਆਂ ਆ ਇਹ ਵਾਪਰੀਆਂ ਆ। ਜਿਹੜੇ ਵਿਕਟਮਸ ਆ ਉਹ 2 ਵੱਖ-ਵੱਖ ਥਾਵਾਂ ਦੇ ਉੱਤੇ ਪਾਏ ਗਏ। ਇਹਦਾ ਮਤਲਬ ਆ ਇੱਕ ਥਾਂ ਤੇ ਗੋਲੀਆਂ ਚਲਾ ਕੇ ਉਹ ਦੂਜੀ ਥਾਂ ਦੇ ਉੱਤੇ ਕੈਂਪਸ ਦੇ ਵਿੱਚ ਇਹ ਗਿਆ ਸੀਗਾ। ਸੋ ਕਹਿੰਦੇ ਵੀ ਪਹਿਲਾਂ ਯੂਨੀਅਨ ਬਿਲਡਿੰਗ ਦੇ ਜਿਹੜੀ ਇੱਕ ਪਾਸੇ ਜਿਹੜੀ ਪਹਿਲਾਂ ਬਿਲਡਿੰਗ ਹੋਈ ਬਰਕੇ ਹਾਲ ਦੇ ਵਿੱਚ, ਫਿਰ ਉਸ ਤੋਂ ਬਾਅਦ ਦੇ ਵਿੱਚ ਸਟੂਡੈਂਟਸ ਨੇ ਜਿਹੜੀ ਸਟੂਡੈਂਟ ਯੂਨੀਅਨ ਬਿਲਡਿੰਗ ਆ ਉੱਥੇ ਸ਼ੂਟਿੰਗ ਦੀ ਜਿਹੜੀ ਰਿਪੋਰਟ ਆ ਉਹ ਦੱਸੀ ਆ। ਸੋ ਉੱਥੇ ਤੀਜਾ ਜਿਹੜਾ ਮ੍ਰਿਤ ਜਿਹੜਾ ਸਟੂਡੈਂਟ ਆ ਉਹ ਪਾਇਆ ਗਿਆ ਸੀਗਾ। ਸੋ ਜੀ ਇਹ ਬਹੁਤ ਹਰਜੋਤ ਸਿੰਘ ਜੀ ਟਰੋਮੇ ਵਾਲੀ ਜਿਹੜੀ ਗੱਲ ਆ ਵਿਦਿਆਰਥੀਆਂ ਦੇ ਲਈ, ਵਾਰ-ਵਾਰ ਅਜਿਹੀਆਂ ਚੀਜ਼ਾਂ ਦੇ ਵਿੱਚੋਂ ਉਹਨਾਂ ਨੂੰ ਲੰਘਣਾ ਪੈ ਰਿਹਾ ਹੈਗਾ। ਇਹ ਸ਼ੂਟਿੰਗ ਦੇ ਸੰਬੰਧ ਦੇ ਵਿੱਚ ਕਹਿੰਦੇ ਭਈ ਇਹ ਇੱਕ ਬਹੁਤ ਵੱਡਾ ਟਾਸਕ ਸੀਗਾ, ਕੰਮ ਸੀਗਾ, ਮੋਨੂਮੈਂਟਲ ਟਾਸਕ ਸੀ ਕੈਂਪਸ ਦੇ ਉਸ ਏਰੀਏ ਦੇ ਵਿੱਚ ਪਹੁੰਚਣਾ। ਕਿਉਂਕਿ ਮਿਸ਼ੀਗਨ ਸਟੇਟ ਯੂਨੀਵਰਸਿਟੀ ਬਹੁਤ ਵੱਡੀ ਯੂਨੀਵਰਸਿਟੀ ਆ, 5300 ਏਕੜ ਵਿੱਚ ਫੈਲੀ ਹੋਈ ਇਸ ਯੂਨੀਵਰਸਿਟੀ ਦੇ ਕੋਲ 400 ਦੇ ਕਰੀਬ ਬਿਲਡਿੰਗਸ ਹੈਗੀਆਂ। ਮਿਸ਼ੀਗਨ ਸਟੇਟ ਯੂਨੀਵਰਸਿਟੀ ਦੇ ਵਾਈਸ ਪ੍ਰੈਜ਼ੀਡੈਂਟ ਆਫ ਪਬਲਿਕ ਸੇਫਟੀ ਤੇ ਚੀਫ ਤੇ ਪੁਲਿਸ ਮਾਰਲਿਨ ਲਿੰਚ ਉਹਨਾਂ ਨੇ ਕਿਹਾ ਬਹੁਤ ਮੁਸ਼ਕਲ ਦੇ ਨਾਲ ਉਹ 2 ਬਿਲਡਿੰਗਸ ਦੇ ਵਿੱਚ ਪਹੁੰਚੇ ਜਿੱਥੇ ਸ਼ੂਟਿੰਗ ਹੋਈ ਸੀ। ਤੇ ਉਹ ਜਿਹੜੀਆਂ ਦੋਨੋਂ ਬਿਲਡਿੰਗ ਆ ਪਬਲਿਕ ਦੇ ਲਈ, ਜਨਰਲ ਪਬਲਿਕ ਦੇ ਲਈ ਬਿਜ਼ਨਸ ਆਵਰ ਦੇ ਦੌਰਾਨ ਐਕਸੈਸਿਬਲ ਆ। ਸੋ ਕਈ ਜਿਹੜੀਆਂ ਬਿਲਡਿੰਗਸ ਹੁੰਦੀਆਂ ਮੰਨ ਲਓ ਕੋਈ ਹੋਸਟਲ ਆ ਜਾਂ ਹੋਰ, ਉੱਥੇ ਆਮ ਪਬਲਿਕ ਨਹੀਂ ਜਾ ਸਕਦੀ ਪਰ ਇੱਥੇ ਜਾ ਸਕਦੀ ਸੀ। ਜਿਸ ਤਰ੍ਹਾਂ ਤੁਸੀਂ ਦੱਸਿਆ ਹੈ ਵੀ ਮਾਸ ਸ਼ੂਟਿੰਗ 2023 ਦੇ ਵਿੱਚ 67 ਦੇ ਕਰੀਬ ਹੋ ਗਈਆਂ। ਬਹੁਤ ਅਮਰੀਕਾ ਦੇ ਇਤਿਹਾਸ ਦੇ ਵਿੱਚ ਇੰਨੇ ਸ਼ਾਰਟ ਟਾਈਮ 'ਚ ਜਨਵਰੀ 1 ਤੋਂ ਲੈ ਕੇ ਫਰਵਰੀ 13 ਤੱਕ 67 ਦੇ ਕਰੀਬ ਮਾਸ ਸ਼ੂਟਿੰਗਸ ਬਹੁਤ ਜ਼ਿਆਦਾ ਆ। ਮੋਨਰੇ ਪਾਰਕ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਮਾਸ ਸ਼ੂਟਿੰਗ ਹੋਈ ਸੀ ਆਪਣੇ ਕੈਲੀਫੋਰਨੀਆ 'ਚ। ਉਸ ਤੋਂ ਪਹਿਲਾਂ ਮਈ 2022 ਦੇ ਵਿੱਚ ਜੁਵਾਲਡੇ ਜਿਹੜਾ ਮਾਸਕਰੇ ਹੋਇਆ ਸੀ ਉਹਦੇ ਵਿੱਚ ਬਹੁਤ ਵੱਡੀ ਜਿਹੜੀ ਸ਼ੂਟਿੰਗ ਹੋਈ ਸੀ। ਜੀ ਜੀ ਬਿਲਕੁਲ ਹਰਜੋਤ ਸਿੰਘ ਜੀ। ਤੇ ਆਪਾਂ ਰੀਸੈਂਟਲੀ ਜਿਹੜੇ ਸ਼ਹਿਰ ਦੇ ਵਿੱਚੋਂ ਹੁਣ ਮੈਂ ਕਰ ਰਿਹਾ ਹਾਂ ਫਰੈਜ਼ਨੋ ਕਲੋਵਿਸ, ਇੱਥੇ ਹਾਈ ਸਕੂਲ ਦੇ ਵਿੱਚ 3-4 ਵਾਰੀ ਕਾਲਸ ਜਿਹੜੀਆਂ ਉਹ ਇਦਾਂ ਦੀਆਂ ਆਈਆਂ ਜਿਹਦੇ ਕਰਕੇ ਵਿਦਿਆਰਥੀ ਦੇ ਨਾਲ ਜਿਹੜੇ ਮਾਪੇ ਆ ਉਹ ਘਬਰਾਏ ਪਏ ਸੀਗੇ। ਸੋ ਇਹ ਸੀਰੀਅਸ ਜਿਹੜਾ ਵੀ ਕੋਈ ਤੁਹਾਨੂੰ ਲੱਗਦਾ ਤੁਹਾਡੇ ਆਪਣੇ ਨਿਆਣਿਆਂ ਦੇ ਨਾਲ ਵੀ ਇਸ ਚੀਜ਼ ਦੇ ਪ੍ਰਤੀ ਗੱਲ ਕਰੋ ਵੀ ਤੁਹਾਨੂੰ ਲੱਗਦਾ ਵੀ ਕਲਾਸ ਦੇ ਵਿੱਚ ਕੋਈ ਨਿਆਣਾ ਇਦਾਂ ਦੀ ਗੱਲ ਕਰਦਾ ਤੇ ਤੁਰੰਤ ਭਾਈ ਜਿਹੜੇ ਸਕੂਲ ਦੇ ਅਧਿਕਾਰੀਆਂ ਨੂੰ ਜਿਹੜਾ ਉਹ ਦੱਸਿਆ ਜਾਵੇ। ਆਲਦੋ ਹਰਜੋਤ ਸਿੰਘ ਜੀ ਇਹ ਚੀਜ਼ ਦੇਖੀ ਗਈ ਆ ਕਈ ਵਾਰੀ ਅਜਿਹੇ ਲੋਕਾਂ ਬਾਰੇ ਦੱਸੇ ਜਾਣ ਤੋਂ ਬਾਅਦ ਦੇ ਵਿੱਚ ਵੀ ਉਹਨਾਂ ਉੱਤੇ ਕੋਈ ਕਾਰਵਾਈ ਨਹੀਂ ਹੁੰਦੀ ਤੇ ਫਿਰ ਬਾਅਦ ਦੇ ਵਿੱਚ ਉਹ ਇਦਾਂ ਦੀਆਂ ਮਾਸ ਸ਼ੂਟਿੰਗਸ ਨੂੰ ਵੀ ਅੰਜਾਮ
ਦੇ ਜਾਂਦੇ ਆ। ਇਹ ਬਹੁਤ ਸਲਿਪਰੀ ਸਲੋਪ ਆ। ਕਿੱਥੇ ਤੱਕ ਇਹ ਗੱਲ ਜਿਹੜੀ ਉਹ ਜਾਣੀ ਆ। ਨਿੱਤ ਆਏ ਦਿਨ ਆਪਾਂ ਇੱਦਾਂ ਦੀਆਂ ਖਬਰਾਂ ਸੁਣ ਕੇ ਕਰਕੇ ਕੀ ਆਪਾਂ ਨੰਮ ਤਾਂ ਨਹੀਂ ਹੋ ਰਹੇ? ਕੀ ਆਪਾਂ ਇਸ ਨੂੰ ਹੁਣ ਇੱਕ ਅਜਾਈਂ ਇੱਕ ਰੈਗੂਲਰ ਖਬਰ ਦੇ ਵਾਂਗੂ ਹੀ ਜਿਹੜਾ ਆ ਉਹ ਜਿਹੜਾ ਉਹ ਸਮਝਣ ਲੱਗ ਗਏ ਆ? ਇਹ ਇੱਕ ਚਿੰਤਾ ਦਾ ਵਿਸ਼ਾ ਜਿਹੜਾ ਉਹ ਸਾਰਿਆਂ ਦੇ ਲਈ ਆ ਵੀ ਸਾਈਕੀ ਉੱਤੇ ਇਹਨੇ ਕਿੱਦਾਂ ਦਾ ਅਸਰ ਜਿਹੜਾ ਆ ਉਹ ਪਾਇਆ ਹੈਗਾ ਆ। ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰਾਂ ਦੇ ਉੱਤੇ ਨਜ਼ਰ ਮਾਰਦੇ ਜਾਈਏ, ਸਾਬਕਾ ਜਿਹੜੀ ਯੂਨਾਈਟਿਡ ਨੇਸ਼ਨ ਨੂੰ ਅੰਬੈਸਡਰ ਰਹੀ ਯੂਐਸ ਦੇ ਵੱਲੋਂ ਨਿੱਕੀ ਹੇਲੀ, ਸਾਊਥ ਕੈਰੋਲੀਨਾ ਦੀ ਗਵਰਨਰ ਵੀ ਜਿਹੜੇ ਉਹ ਰਹਿ ਚੁੱਕੇ ਆ, ਉਹਨਾਂ ਨੇ ਅੱਜ ਐਲਾਨ ਕਰ ਦਿੱਤਾ ਵੀ ਉਹ ਕੰਜ਼ਰਵੇਟਿਵ ਪਾਰਟੀ GOP ਦੇ ਵੱਲੋਂ ਪ੍ਰੈਜ਼ੀਡੈਂਟ ਦੇ ਲਈ ਰਨ ਕਰਨ ਜਾ ਰਹੇ ਆ। ਸੋ ਟਰੰਪ ਹੁਣਾਂ ਦੇ ਨਾਲ ਸਿੱਧਾ ਆਮੋ ਸਾਹਮਣਾ ਜਿਹੜਾ ਆ ਉਹ ਹੋਵੇਗਾ। ਉਹਨਾਂ ਨੇ ਆਵਾਜ਼ ਉਠਾਈ ਆ ਜਨਰੇਸ਼ਨਲ ਚੇਂਜ ਜਿਹੜੀ ਆ ਉਹ ਇਸ ਦੇ ਵਿੱਚ ਹੋਣੀ ਚਾਹੀਦੀ ਆ ਪਾਰਟੀ ਦੇ ਵਿੱਚ। ਟਰੰਪ ਐਡਮਿਨਿਸਟ੍ਰੇਸ਼ਨ ਦੇ ਦੌਰਾਨ ਹੀ ਇਹ ਕੁਛ ਵਰੇ ਜਿਹੜੀ ਨਿੱਕੀ ਹੇਲੀ ਆ ਇਸ ਜਿਹੜੀ ਯੂਨਾਈਟਿਡ ਨੇਸ਼ਨ ਦੀ ਅੰਬੈਸਡਰ ਰਹੀ ਸੀਗੀ। ਸਾਊਥ ਕੈਰੋਲੀਨਾ ਦੇ ਗਵਰਨਰ ਦੇ ਤੌਰ ਤੋਂ ਵੀ ਇਹਨਾਂ ਨੇ ਆਪਣਾ ਜਿਹੜਾ ਆ ਕੰਮ ਕਾਜ ਆ ਉਹ ਕੀਤਾ ਸੀ। 51 ਸਾਲ ਰਾਈਟ ਨਾਓ ਜਿਹੜੀ ਇਹਨਾਂ ਦੀ ਉਮਰ ਦੱਸੀ ਜਾਂਦੀ ਆ। ਤੇ ਕਹਿੰਦੇ ਵੀ ਇਹਨਾਂ ਨੇ ਇਸ ਮੌਕੇ ਨੂੰ ਦੇਖਦੇ ਹੋਏ ਆਲਰੇਡੀ ਫੰਡ ਰੇਜ਼ਿੰਗ ਜਿਹੜੇ ਉਹ ਸ਼ੁਰੂ ਕਰ ਦਿੱਤੇ ਆ। ਜਿਹੜੇ ਵੀ ਪ੍ਰਾਇਮਰੀ ਵੋਟਰਸ ਹੋਣਗੇ ਉਧਰਲੇ ਪਾਸੇ ਇਹ ਜਿਹੜਾ ਹੁਣ ਦੇਖਣਾ ਹੋਊਗਾ। ਕਹਿੰਦੇ ਵੀ ਇਹਨਾਂ ਨੇ ਇਹ ਜਿਹੜੀ ਅਨਾਊਂਸਮੈਂਟ ਆ ਇੱਕ ਵੀਡੀਓ ਦੇ ਜ਼ਰੀਏ ਜਿਹੜੀ ਉਹ ਕੀਤੀ ਆ ਵੀ ਲੈਟਸ ਡੂ ਦਿਸ। ਕਹਿੰਦੇ ਵੀ ਐਕਸਾਈਟਡ ਟਾਈਮ ਆ, ਨਵੀਂ ਜਨਰੇਸ਼ਨ ਦਾ ਜਿਹੜਾ ਹੁਣ ਵਕਤ ਆ ਉਹ ਆਉਣਾ ਹੈਗਾ ਆ। ਸੋ ਜਨਰੇਸ਼ਨਲ ਚੇਂਜ ਦੀ ਜਿਹੜੀ ਇਹਨਾਂ ਨੇ ਆਵਾਜ਼ ਇਸ ਦੇ ਵਿੱਚ ਚੱਕੀ ਆ। ਉਸ ਦੇ ਵਿੱਚ ਉਹਨਾਂ ਨੇ ਪ੍ਰੈਜ਼ੀਡੈਂਟ ਟਰੰਪ ਹੁਣਾਂ ਦਾ ਨਾਮ ਜਿਹੜਾ ਆ ਉਹ ਨਹੀਂ ਲਿਆ, ਪਰ ਕਹਿੰਦੇ ਆ ਵੀ ਉਹ ਕਿਤੇ ਨਾ ਕਿਤੇ ਜਿਹੜੇ ਟਰੰਪ ਐਰਾ ਦੇ ਨਾਲੋਂ ਆਪਣੇ ਆਪ ਨੂੰ ਹੁਣ ਤੋੜ ਕੇ ਜਿਹੜਾ ਉਹ ਦਿਖਾਉਣਾ ਚਾਹੁੰਦੇ ਆ। ਸੋ ਇਹ ਦੇਖਣਾ ਹੋਊਗਾ ਵੀ ਪੰਜਾਬੀ ਮੂਲ ਦੀ ਜਿਸ ਦਾ ਜੜ੍ਹਾਂ ਕਿਤੇ ਨਾ ਕਿਤੇ ਪੰਜਾਬ ਦੇ ਨਾਲ ਜੁੜੀਆਂ ਨੇ, ਨਿੱਕੀ ਹੇਲੀ ਦੀਆਂ, ਉਹਨਾਂ ਦੇ ਪਰਿਵਾਰ ਦੀਆਂ, ਉਹ ਇਸ ਪ੍ਰੈਜ਼ੀਡੈਂਸ਼ੀਅਲ ਕੈਂਪੇਨ 'ਚ ਕਿੱਦਾਂ ਦੀ ਕਾਰਜਕਾਰੀ ਰਹਿੰਦੀ ਆ। ਜੀ ਬਿਲਕੁਲ। ਉਹਨਾਂ ਨੇ ਕਿਹਾ ਵੀ ਰਿਪਬਲਿਕਨਸ ਨੇ ਪਿਛਲੀਆਂ 8 ਵਿੱਚੋਂ 7 ਇਲੈਕਸ਼ਨ ਦੇ ਵਿੱਚ ਪੋਪੂਲਰ ਵੋਟ ਲੂਜ਼ ਕੀਤੀ ਹੈਗੀ ਆ। ਇਹ ਹੁਣ ਚੇਂਜ ਹੋਣਾ ਚਾਹੀਦਾ। ਪ੍ਰੈਜ਼ੀਡੈਂਟ ਟਰੰਪ ਤੀਜੀ ਵਾਰੀ ਇਲੈਕਸ਼ਨ ਲੜਨ ਜਾ ਰਹੇ ਆ। ਸੋ ਕਹਿੰਦੇ ਵੀ ਉਹ ਉਹਨਾਂ ਨੂੰ ਪਿਛਾਂਹ ਨਹੀਂ ਕਰ ਸਕੇ। ਸੋ ਇਹਦਾ ਮਤਲਬ ਇਹ ਆ ਵੀ ਨਿੱਕੀ ਹੈਲੀ ਤੋਂ ਬਾਅਦ ਹੋਰ ਵੀ ਜੋ ਕੈਂਡੀਡੇਟ ਆ ਉਹ ਮੈਦਾਨ ਦੇ ਵਿੱਚ ਆਉਣਗੇ ਪ੍ਰਾਇਮਰੀ ਜਦੋਂ ਹੋਣੀ ਹੈਗੀ ਆ। ਸੋ ਦੇਖਦੇ ਆ ਵੀ ਕਿਸ ਤਰ੍ਹਾਂ ਨਿੱਕੀ ਹੈਲੀ ਦਾ ਰਹਿੰਦਾ। ਪਰ ਓਵਰਆਲ ਨਿੱਕੀ ਹੈਲੀ ਦਾ ਜੋ ਪੋਲੀਟੀਕਲ ਕੈਰੀਅਰ ਆ ਕਾਫੀ ਵਧੀਆ ਰਿਹਾ। ਸਾਊਥ ਕੈਰੋਲੀਨਾ 'ਚ ਗਵਰਨਰ ਰਹੀ। ਹਾਲਾਂਕਿ ਉਹ ਸਿੱਖ ਫੈਮਿਲੀ ਨੂੰ ਬਿਲੋਂਗ ਕਰਦੀ ਆ। ਬਹੁਤ ਹੀ ਘੱਟ ਗਿਣਤੀ 'ਚ ਮੇਬੀ ਲੈਸ ਦੈਨ 50 ਜਾਂ 100 ਫੈਮਿਲੀਜ਼ ਉੱਥੇ ਰਹਿੰਦੀਆਂ ਆ, ਪਰ ਉੱਥੇ ਦੀ ਗਵਰਨਰ ਬਣੀ ਤੇ ਕਨਫੈਡਰੇਟ ਫਲੈਗ ਉੱਥੇ ਦਾ ਉਹਨਾਂ ਨੇ ਉੱਥੋਂ ਲਾਇਆ। ਫਿਰ UNO ਦੇ ਵਿੱਚ ਵੀ ਜਿਹੜੀ ਐਜ਼ ਏ UN ਅੰਬੈਸਡਰ ਰਹੀ ਹੈ USA ਦੀ। ਤੇ ਹੁਣ ਇਹ ਵੀ ਲੱਗਦਾ ਗਵਰਨਰ ਰੌਨ ਡਿਸੈਂਟਿਸ ਜੋ ਫਲੋਰੀਡਾ ਦੇ ਆ, ਉਹ ਵੀ ਸੋਚ ਰਹੇ ਹੈਗੇ ਆ GOP ਦੀ ਪ੍ਰਾਇਮਰੀ ਦੇ ਵਿੱਚ ਜਾਣ ਦੇ ਲਈ। ਸੋ ਕਈ ਵਾਰੀ ਇਹ ਹੁੰਦਾ ਆ ਵੀ ਜੇ ਉਹ ਲੈ ਜਾਂਦੇ ਆ, ਵਿਨ ਕਰ ਜਾਂਦੇ ਆ, ਤੇ ਨਿੱਕੀ ਹੈਲੀ ਨੂੰ ਵਾਈਸ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਵੀ ਨਾਲ ਰੱਖ ਸਕਦੇ ਆ। ਆਪਾਂ ਦੇਖਿਆ ਸੀ ਇੱਕ ਵਾਰ ਪ੍ਰੈਜ਼ੀਡੈਂਟ ਓਬਾਮਾ ਹੋਣਾ ਨੇ ਵੀ ਬਾਅਦ ਦੇ ਵਿੱਚ ਜਿਹੜੀ ਸੈਕੰਡ ਟਰਮ ਸੀ ਹਿਲਰੀ ਕਲਿੰਟਨ ਨੂੰ ਆਪਣੇ ਨਾਲ ਰੱਖਿਆ ਸੀ। ਸੋ ਕਿਉਂਕਿ ਡੈਮੋਕ੍ਰੇਟਸ ਦੇ ਕੋਲ ਕਮਲਾ ਦੇਵੀ ਹੈਰਿਸ ਹੈਗੇ ਆ ਵਾਈਸ ਪ੍ਰੈਜ਼ੀਡੈਂਟ। ਸੋ ਰਿਪਬਲਿਕਨਸ ਨੂੰ ਵੀ ਹੁਣ ਸੋਚਣਾ ਪੈਣਾ ਵੀ ਘੱਟੋ ਘੱਟ ਪ੍ਰੈਜ਼ੀਡੈਂਟ ਜਾਂ ਵਾਈਸ ਪ੍ਰੈਜ਼ੀਡੈਂਟ ਦੋਨਾਂ ਦੇ ਵਿੱਚੋਂ ਇੱਕ ਲੇਡੀ ਜ਼ਰੂਰ ਹੋਵੇ। ਜੇ ਏਜ ਨੂੰ ਦੇਖਿਆ ਜਾਵੇ, ਜਿਸ ਤਰ੍ਹਾਂ ਉਹਨਾਂ ਨੇ ਕਿਹਾ ਵੀ ਨਿਊ ਜਨਰੇਸ਼ਨ ਦੇ ਲਈ ਹੁਣ ਮੌਕਾ ਮਿਲਣਾ ਚਾਹੀਦਾ ਆ। 51 ਸਾਲਾਂ ਦੀ ਨਿੱਕੀ ਹੈਲੀ ਆ ਤੇ ਰਾਈਟ ਨਾਓ ਪ੍ਰੈਜ਼ੀਡੈਂਟ ਟਰੰਪ 76 ਸਾਲਾਂ ਦੇ ਆ ਤੇ ਪ੍ਰੈਜ਼ੀਡੈਂਟ ਬਾਈਡਨ ਹੋਣੀ 80 ਸਾਲਾਂ ਦੇ ਆ। ਸੋ ਉਹਨਾਂ ਨੇ ਇਹ ਕਿਹਾ ਵੀ ਮੈਨੂੰ ਨਹੀਂ ਲੱਗਦਾ ਵੀ 80 ਸਾਲਾਂ ਦਾ ਬੰਦਾ ਜੋ ਆ ਉਹ ਵਾਸ਼ਿੰਗਟਨ DC ਦੇ ਵਿੱਚ ਜਿਹੜਾ ਸਾਡੇ ਮੁਲਕ ਨੂੰ ਲੀਡ ਕਰ ਸਕਦਾ ਹੈਗਾ। ਸੋ ਦੇਖਦੇ ਆ ਕਿੰਨੀ ਕੁ ਫਾਈਟ ਹੁੰਦੀ ਹੈਗੀ ਆ। ਹਾਲਾਂਕਿ ਉਹਨਾਂ ਦਾ ਜੋ ਉਹਨੂੰ ਆਪਣੇ ਆਪ ਨੂੰ ਕ੍ਰਿਸਚੀਅਨ ਕਨਵਰਟ ਕਰ ਲਿਆ ਨਿੱਕੀ ਹੈਲੀ ਨੇ, ਪਰ ਸਟਿਲ ਜੋ ਉਹਨਾਂ ਦਾ ਜਿੱਥੋਂ ਪਰਿਵਾਰ ਚੋਂ ਆਏ ਆ ਉਹ ਹਮੇਸ਼ਾ ਇਸ਼ੂ ਉੱਠਦਾ ਰਹਿੰਦਾ ਆ। ਆਪਾਂ ਦੇਖਿਆ ਪਿਛਲੀ ਜਦੋਂ ਰਿਪਬਲਿਕਨ ਪਾਰਟੀ ਦੇ ਚੇਅਰ ਦੇ ਲਈ ਇਲੈਕਸ਼ਨ ਹੋਣੀ ਸੀ ਤਾਂ ਹਰਮੀਤ ਢਿੱਲੋਂ ਜੋ ਸਿੱਖ ਹੈਗੀ ਆ, ਆਪਣੇ ਲਾਇਰ ਆ ਸੈਨ ਫਰਾਂਸਿਸਕੋ ਤੋਂ, ਉਹਨਾਂ ਦਾ ਜੋ ਸਿੱਖ ਧਰਮ ਆ ਉਹ ਇਸ਼ੂ ਉਹਨਾਂ ਨੇ ਬਣਾਇਆ ਤੇ
ਉਹ ਪਿੱਛੇ ਰਹਿ ਗਏ। ਹਾਲਾਂਕਿ ਜੋ ਹਰਮੀਤ ਢਿੱਲੋਂ ਆ ਉਹ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੀ ਬਹੁਤ ਤਕੜੀ ਸਪੋਰਟਰ ਰਹੀ ਆ। ਲਗਭਗ ਹਰ ਇੱਕ ਟੀਵੀ ਚੈਨਲ ਤੇ ਉਹਨਾਂ ਦੇ ਹੱਕ 'ਚ ਬੋਲਦੀ ਰਹੀ ਆ। ਪਰ ਅੱਜ ਕੱਲ ਜੋ ਗਵਰਨਰ ਡੀਸੈਂਟਿਸ ਆ, ਉਹਨਾਂ ਦਾ ਗਰੁੱਪ ਜੋ ਆ ਫਲੋਰੀਡਾ ਦਾ, ਉਹ ਉਸ ਨੂੰ ਬਹੁਤ ਜ਼ਿਆਦਾ ਸਪੋਰਟ ਕਰ ਰਿਹਾ ਸੀ। ਸੋ ਰਿਪਬਲਿਕਨ ਪਾਰਟੀ ਦੇ ਅੰਦਰ ਹੁਣ ਲੱਗਦਾ ਆ ਵੀ ਜ਼ਰੂਰ ਥੋੜਾ ਪ੍ਰੈਜ਼ੀਡੈਂਟ ਟਰੰਪ ਹੋਣਾ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ। ਜੀ ਬਿਲਕੁਲ, ਰੰਧਾਵੇ ਪਰਿਵਾਰ ਦੇ ਵਿੱਚੋਂ ਆ ਅੰਮ੍ਰਿਤਸਰ ਜ਼ਿਲ੍ਹੇ ਨੂੰ ਇਹਨਾਂ ਦੇ ਜਿਹੜੇ ਮਾਂ ਪਿਓ ਆ ਨਿੱਕੀ ਹਲੀ ਦੇ ਬਿਲੋਂਗ ਕਰਦੇ, ਅਜੀਤ ਸਿੰਘ ਰੰਧਾਵਾ ਤੇ ਰਾਜ ਕੌਰ ਜਿਹੜਾ ਉਹ ਰੰਧਾਵਾ, ਤੇ ਇਹਨਾਂ ਦੇ ਪਿਤਾ ਜਿਹੜੇ ਆ ਉਹ PAU ਦੇ ਵਿੱਚ ਪ੍ਰੋਫੈਸਰ ਦੇ ਤੌਰ ਤੇ ਕੰਮ ਕਰਦੇ ਰਹੇ ਆ, ਤੇ ਮਾਤਾ ਇਹਨਾਂ ਦੇ ਜਿਹੜੇ ਆ ਰਾਜ ਕੌਰ ਰੰਧਾਵਾ ਉਹ ਯੂਨੀਵਰਸਿਟੀ ਆਫ ਦਿੱਲੀ ਤੋਂ ਉਹਨਾਂ ਨੇ ਲਾਅ ਡਿਗਰੀ ਜਿਹੜੀ ਉਹ ਕੀਤੀ ਆ। ਸੋ ਨਿੱਕੀ ਇਹਨਾਂ ਦਾ ਮਿਡਲ ਨੇਮ ਆ। ਨਿੱਕੀ ਸਭ ਨੂੰ ਪਤਾ ਵੀ ਛੋਟੇ ਜਿਹੜਾ ਹੁੰਦਾ ਬੱਚਾ ਵੀ ਛੋਟੀ ਆ, ਇਸ ਲਈ ਜਿਹੜਾ ਉਹ ਰੱਖਿਆ ਗਿਆ ਮਿਡਲ ਚਾਈਲਡ ਜਿਹੜੀ ਉਹ ਹਨ। ਸੌਰੀ ਮਿਡਲ ਨੇਮ ਇਹਨਾਂ ਦਾ ਜਿਹੜਾ ਇਹ ਨਿੱਕੀ ਹੈਗਾ ਆ। ਸੋ ਪਹਿਲਾ ਨਾਮ ਉਹਨਾਂ ਦਾ ਨਿਮਰਤਾ ਕੌਰ ਰੰਧਾਵਾ ਸੀ। ਤੇ ਅਗਲੀ ਖਬਰ ਵੱਲ ਚਲੀਏ। ਰਾਜਕਨਵੀਰ ਸਿੰਘ ਜੀ, ਹਮੇਸ਼ਾ ਬਹੁਤ ਵਾਰ ਸਾਡੇ ਵੀ ਭੈਣ ਭਰਾ ਇਹ ਕਹਿੰਦੇ ਰਹਿੰਦੇ ਆ ਵੀ ਇੰਡੀਆ ਜੋ ਆ ਉਹ ਸੁਪਰ ਪਾਵਰ ਬਣਨ ਜਾ ਰਹੀ ਆ। ਅੱਜ ਫਿਗਰਸ ਇਹ ਆਏ ਆ ਵੀ ਇੰਡੀਆ ਦਾ ਨੰਬਰ 180 ਮੁਲਕਾਂ ਦੇ ਵਿੱਚ ਦੇਖਿਆ ਜਾਵੇ 150ਵੇਂ ਨੰਬਰ ਤੇ ਆਉਂਦਾ ਆ ਫਰੀडम ਆਫ ਪ੍ਰੈਸ ਇੰਡੈਕਸ ਦੇ ਮੁਤਾਬਕ। ਪਿਛਲੇ ਦਿਨਾਂ ਦੇ ਵਿੱਚ BBC ਨੇ ਇੱਕ ਡਾਕੂਮੈਂਟਰੀ ਪੇਸ਼ ਕੀਤੀ ਸੀ ਜੋ 2002 ਦੇ ਵਿੱਚ ਗੁਜਰਾਤ ਦੇ ਵਿੱਚ ਰਾਇਟਸ ਹੋਏ ਸੀ। ਸੋ ਹਮੇਸ਼ਾ ਜਿਹੜੀ ਪ੍ਰੈਜ਼ੈਂਟ ਸਰਕਾਰ ਹੁੰਦੀ ਆ, ਜਦੋਂ ਕਿਸੇ ਨੂੰ ਕਤਲ ਕੀਤਾ ਜਾਂਦਾ ਉਸ ਨੂੰ ਰਾਇਟਸ ਦੇ ਵਿੱਚ ਕਹਿ ਕੇ ਪ੍ਰਚਾਰਿਆ ਜਾਂਦਾ, ਜਿਆਦਾ ਕਿ ਇੱਕ ਫਿਰਕੇ ਦੇ ਲੋਕਾਂ ਵੱਲੋਂ ਦੂਜੇ ਫਿਰਕੇ ਦੇ ਲੋਕਾਂ ਦਾ ਕਤਲ ਕੀਤਾ ਜਾਂਦਾ। ਸਾਡੇ ਨਾਲ ਖੁਦ ਹੋਇਆ, ਸਿੱਖਾਂ ਦੇ ਨਾਲ 1984 ਜੋ ਕੁਛ ਹੋਇਆ, ਅੱਜ ਤੱਕ ਉਹਨਾਂ ਦਾ ਜ਼ੋਰ ਇਹੀ ਲੱਗਿਆ ਵੀ ਉੱਥੇ ਰਾਇਟਸ ਹੋਏ ਸੀ ਜਦ ਕਿ ਉਹ ਕਤਲੇਆਮ ਹੋਇਆ ਸੀ, ਕਿਉਂਕਿ ਸਿੱਖਾਂ ਨੇ ਤਾਂ ਕੋਈ ਫਾਈਟ ਬੈਕ ਹੀ ਨਹੀਂ ਕੀਤਾ ਸੀ 1984 ਦੇ ਵਿੱਚ। ਸੋ ਸੇਮ BBC ਨੇ 2 ਪਾਰਟਸ ਦੇ ਵਿੱਚ ਜੋ ਮੁਸਲਿਮ ਦਾ ਕਤਲੇਆਮ ਹੋਇਆ ਸੀ 2002 ਦੇ ਵਿੱਚ, ਜਿਸ ਟਾਈਮ ਦੇ ਉੱਤੇ ਮੌਜੂਦਾ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਉਹ ਉਹ ਉੱਥੇ ਦੇ ਚੀਫ ਮਿਨਿਸਟਰ ਸੀਗੇ। ਸੋ ਜੋ ਆਫੀਸ਼ੀਅਲ ਫਿਗਰਸ ਆ ਉਹਨਾਂ ਦੇ ਮੁਤਾਬਕ ਲਗਭਗ 2000 ਦੇ ਕਰੀਬ ਲੋਕਾਂ ਦਾ ਕਹਿੰਦੇ ਕਤਲ ਹੋਇਆ ਸੀ, ਜਦ ਕਿ ਕਿਤੇ ਜ਼ਿਆਦਾ ਸੀ। ਸੋ ਉਸ ਡਾਕੂਮੈਂਟਰੀ ਨੂੰ ਇੰਡੀਆ ਦੇ ਵਿੱਚ ਜਿਹੜਾ ਆ ਬੈਨ ਕਰ ਦਿੱਤਾ ਗਿਆ। ਇੰਡੀਆ 'ਚ ਵੀ ਬਹੁਤ ਵਿਰੋਧ ਹੋਇਆ, ਖਾਸ ਕਰਕੇ ਜੋ ਖੱਬੇ ਪੱਖੀ ਲੋਕ ਆ, ਬਹੁਤ ਸਾਰੇ ਯੂਨੀਵਰਸਿਟੀ ਦੇ ਵਿੱਚ ਉਹਨਾਂ ਨੇ ਕਿਹਾ ਵੀ ਦੇਖਣ ਤਾਂ ਦੇਣਾ ਚਾਹੀਦਾ ਹੈਗਾ ਨਾ, ਵੀ ਚਾਹੇ ਤੁਹਾਡੇ ਅਗੇਂਸਟ ਆ ਚਾਹੇ ਹੱਕ 'ਚ ਆ, ਤਾਂ ਫਿਰ ਆਪ ਹੀ ਲੋਕ ਜੋ ਆ ਉਹ ਡਿਸਾਈਡ ਕਰਨ। ਪਰ ਨਹੀਂ, ਇਹ ਅਜਿਹਾ ਨਹੀਂ ਹੋਣ ਦਿੱਤਾ ਗਿਆ। ਤੇ ਅੱਜ ਇਨਕਮ ਟੈਕਸ ਅਥਾਰਟੀ ਜੋ ਇੰਡੀਆ ਦੀ ਆ, ਉਹਨਾਂ ਨੇ BBC ਦੇ ਆਫਿਸਸ ਦੇ ਵਿੱਚ ਛਾਪਾ ਮਾਰ ਦਿੱਤਾ ਹੈਗਾ, ਨਿਊ ਦਿੱਲੀ ਦੇ ਵਿੱਚ ਤੇ ਮੁੰਬਈ ਦੇ ਵਿੱਚ। ਸੋ ਉਹਦੇ ਨਾਲ ਕੀ ਹੋਇਆ ਵੀ ਹੋਣਾ ਤਾਂ ਕੀ ਆ, ਉੱਥੇ ਜਿਹੜੇ ਇਨਕਮ ਟੈਕਸ BBC ਐਡੀ ਵੱਡੀ ਜਿਹੜੀ ਆਰਗੇਨਾਈਜੇਸ਼ਨ ਆ, ਤੇ ਉਹਨਾਂ ਦੇ ਕਿਹੜਾ ਟੈਕਸ ਫਰਾਡ ਦਾ ਜਾਂ ਹੋਰ ਚਾਰजेस ਹੋਊਗੇ, ਪਰ ਇਹਦੇ ਨਾਲ ਪੂਰੇ ਵਰਲਡ ਲੈਵਲ ਦੇ ਉੱਤੇ ਇੰਡੀਆ ਦੀ ਬਦਨਾਮੀ ਬਹੁਤ ਹੋ ਰਹੀ ਆ। ਅੱਜ ਦਾ ਤੁਸੀਂ ਕੋਈ ਵੀ ਵਰਲਡ ਲੈਵਲ ਦਾ ਨਿਊਜ਼ਪੇਪਰ ਜਾਂ ਟੀਵੀ ਸਟੇਸ਼ਨ ਜਾਂ ਰੇਡੀਓ ਸਟੇਸ਼ਨ ਦੇਖ ਲਓ, ਉੱਥੇ ਇਹੀ ਗੱਲਬਾਤ ਹੋ ਰਹੀ ਆ ਵੀ ਦੇਖੋ BBC ਦੇ ਉੱਤੇ ਜਿਹੜਾ ਰਿਟੈਲੀਏਟਰੀ ਐਕਸ਼ਨ ਇੰਡੀਆ ਦੀ ਸਰਕਾਰ ਵੱਲੋਂ ਲਿਆ ਗਿਆ ਹੈ ਤੇ ਉਹਨਾਂ ਨੂੰ ਇੰਟੀਮੀਡੇਟ ਵੀ ਕੀਤਾ ਗਿਆ ਜੋ ਉੱਥੇ EMPLOYEES ਆ। ਦ ਐਡੀਟਰਸ ਗਿਲਡ ਆਫ ਇੰਡੀਆ, ਜੋ ਨਾਨ ਪਾਰਟੀਸ਼ਨ ਐਸੋਸੀਏਸ਼ਨ ਆਫ ਐਡੀਟੋਰੀਅਲ ਲੀਡਰਸ ਆ, ਉਹਨਾਂ ਨੇ ਇਹ ਕਿਹਾ ਵੀ ਇਹ ਬਹੁਤ ਮਾੜੀ ਗੱਲ ਹੈਗੀ ਆ। ਸੋ ਅੱਜ BBC ਤੇ ਹੋਇਆ, ਕੱਲ ਨੂੰ ਕਿਸੇ ਦੇ ਉੱਤੇ ਵੀ ਹੋ ਸਕਦਾ ਹੈਗਾ। ਸੋ ਸਾਰਾ ਇਹ ਵਿਰੋਧ ਆ। ਆਪਾਂ ਦੇਖਦੇ ਆਪਾਂ ਛੋਟੇ ਜਿਹੜੇ ਹੈਗੇ ਆ ਨਿਊਜ਼ ਆਰਗੇਨਾਈਜੇਸ਼ਨ, ਈਵਨ ਆਪਾਂ ਖੁਦ ਵੀ ਆਪਣੇ ਰੇਡੀਓ ਸਟੇਸ਼ਨ ਪੰਜਾਬੀ ਰੇਡੀਓ USA ਦਾ ਦੇਖਿਆ ਬਹੁਤ ਵਾਰੀ, ਜੇ ਕੋਈ ਨਿਊਜ਼ ਕ੍ਰਿਟੀਕਲ ਹੁੰਦੀ ਹੈਗੀ ਆ ਇੰਡੀਆ ਦੀ ਸਰਕਾਰ ਦੀ, ਕਿਉਂਕਿ ਆਪਣੀ ਤਾਂ ਕਿਸੇ ਕਮਿਊਨਿਟੀ ਨਾਲ ਕੋਈ ਲੈਣਾ ਦੇਣਾ ਨਹੀਂ, ਆਪਾਂ ਸਾਰੇ ਬਰਾਬਰ ਹੀ ਆ, ਤੇ ਜੇ ਕ੍ਰਿਟੀਕਲ ਹੁੰਦੀ ਆ ਉਹ ਸਰਕਾਰ ਦੀ ਹੁੰਦੀ ਆ ਤੇ ਉਸ ਨੂੰ ਬੈਨ ਕਰ ਦਿੱਤਾ ਜਾਂਦਾ ਆ। ਆਪਾਂ ਪਿਛਲੇ ਦਿਨਾਂ 'ਚ ਤੁਹਾਨੂੰ ਦੱਸਿਆ ਸੀ ਕਿਸ ਤਰ੍ਹਾਂ ਫੇਸਬੁੱਕ ਦੇ, YouTube ਦੇ ਸਾਡੇ ਜਿਹੜੇ ਹੁੰਦੀਆਂ ਉਹਨਾਂ ਨੂੰ ਬੈਨ ਕਰ ਦਿੱਤਾ ਜਾਂਦਾ। ਸੋ BBC ਨੇ ਵੀ ਜਿਹੜੀ ਡਾਕੂਮੈਂਟਰੀ ਬਣਾਈ ਸੀ, ਇੰਡੀਆ ਗਵਰਨਮੈਂਟ ਨੇ ਟਵਿੱਟਰ ਤੇ YouTube ਨੂੰ ਕਹਿ ਕੇ ਉਹਨਾਂ ਦੀ ਵੀ ਜੋ ਇੰਡੀਆ ਦੇ ਵਿੱਚ ਆ ਬੈਨ ਕਰ ਦਿੱਤੀ ਸੀ। ਜੀ ਬਿਲਕੁਲ, ਹੁਣ ਤੁਸੀਂ ਆਪ ਹਿਸਾਬ ਲਾ ਲਓ ਵੀ ਕਿੰਨਾ ਕੁ ਡਰਿਆ ਹੋਇਆ ਹੈ ਮੋਦੀ, ਵੀ ਇੰਨੀ ਕੁ ਗੱਲ ਵੀ ਜਿਹੜੀ ਉਹ ਸਹਾਰ ਨਹੀਂ ਸਕਦਾ। ਜਨਵਰੀ 19 ਨੂੰ ਸ਼ਾਇਦ ਇਹ ਡਾਕੂਮੈਂਟਰੀ ਉਹਨਾਂ ਨੇ ਰਿਲੀਜ਼ ਕੀਤੀ, ਜਿਸ ਨੂੰ ਇਹਨਾਂ ਨੇ ਪ੍ਰੋਪਾਗੈਂਡਾ ਜਿਹੜਾ ਉਹ ਆਖਿਆ। ਤੇ ਅੱਜ ਬੰਬੇ
ਤੇ ਦਿੱਲੀ ਦੋਨਾਂ ਹੀ ਥਾਵਾਂ ਦੇ ਉੱਤੇ ਜਿਹੜੇ BBC ਦੇ ਉੱਥੇ ਉਹਨਾਂ ਦੇ ਹਨ ਦਫ਼ਤਰ, ਉੱਥੇ IT ਦੇ ਦੁਆਰਾ ਜਿਹੜੀ ਉਹ ਰੇਡ ਕੀਤੀ ਗਈ ਹੈਗੀ ਆ, ਜਿਸ ਦੇ ਵਿੱਚ BBC ਕਹਿੰਦਾ ਹੈ ਵੀ ਅਸੀਂ ਪੂਰੀ ਤਰ੍ਹਾਂ ਉਹਨਾਂ ਦਾ ਸਾਥ ਦੇ ਰਹੇ ਹਾਂ ਤੇ ਉਮੀਦ ਕਰਦੇ ਹਾਂ ਵੀ ਇਹ ਜਿਹੜਾ ਮਸਲਾ ਆ ਉਹ ਜਲਦੀ ਸੁਲਝ ਜਾਵੇ। ਸੋ ਪਰ ਇਹ ਸ਼ਰੇਆਮ ਹੀ ਆਪਾਂ ਨੂੰ ਵੀ ਪਤਾ ਆ ਵੀ ਜਿਹੜਾ ED ਆ, CBI ਆ ਤੇ IT ਆ, ਇਹਨੂੰ ਜਿਹੜੀ ਇੱਕ ਸਰਕਾਰ ਆ ਉਹ ਕਿਸ ਲਿਹਾਜ਼ ਦੇ ਨਾਲ ਜਿਹੜੀ ਉਹ ਵਰਤਦੀ ਆ। ਪਿੰਜਰੇ 'ਚ ਬੰਦ ਤੋਤੇ ਜਿਨ੍ਹਾਂ ਸੰਸਥਾਵਾਂ ਨੂੰ ਆਖਿਆ ਗਿਆ ਸੀਗਾ, ਇੱਥੋਂ ਦੇ ਹੀ ਜਿਹੜੇ ਆ ਉਹ ਸੁਪਰੀਮ ਕੋਰਟ ਦੇ ਜਿਹੜੇ ਜੱਜਾਂ ਦੇ ਦੁਆਰਾ ਤੁਸੀਂ ਆਪ ਸੋਚ ਲਓ ਵੀ ਉਹਨਾਂ ਨੇ ਕੀ ਜਿਹੜਾ ਉੱਥੇ ਕਾਰਜਕਾਰੀ ਜਿਹੜੀ ਉਹ ਕਰਨੀ ਹੈਗੀ ਆ। ਸੋ ਕੋਈ ਬਹੁਤੀ ਜਿਹੜੀ ਇਹ ਕੋਈ ਚੰਗੀ ਗੱਲ ਜਿਹੜੀ ਉਹ ਨਹੀਂ ਰਹੀ, ਪਰ ਇੱਕ ਕਹਿੰਦੇ ਵੀ ਇੱਕ ਤਾਂ ਉੱਥੇ ਦਾ ਮੀਡੀਆ ਜਿਹੜਾ ਉੱਦਾਂ ਹੀ ਉਹਨਾਂ ਦੀ ਗੋਦੀ 'ਚ ਜਾ ਕੇ ਬੈਠਾ ਆ, ਉਹਨਾਂ ਦਾ ਤਾਂ ਕੀ ਜਿਹੜਾ ਉਹ ਕਹਿਣਾ ਆ, ਉਹਨਾਂ ਨੇ ਤਾਂ ਕੀ ਇਸ ਚੀਜ਼ ਦੇ ਵਿੱਚ ਜਿਹੜਾ ਉਹ ਕੁਛ ਕਹਿਣਾ ਆ। ਸੋ ਇਹ ਹੁਣ ਜਿਹੜਾ ਹੁਣ ਦੇਖਦੇ ਹਾਂ ਵੀ ਅੱਗੇ ਕਿੱਥੇ ਤੱਕ ਗੱਲ ਪਹੁੰਚੂਗੀ। ਇੱਕ ਚੀਜ਼ ਜਿਹੜੀ ਨਾਲ ਹੀ ਹਰਜੋਤ ਸਿੰਘ ਜੀ ਹੋਈ ਹੈ ਕਿ ਦੂਜੀ ਖਬਰ ਇਸ ਦੇ ਦੇਖਿਆ ਜਾਵੇ ਤਾਂ ਹੁਣ ਕਿਉਂਕਿ BBC ਦੇ ਉੱਤੇ ਇਹਨਾਂ ਨੇ ਇਹ ਵੀ ਕੀਤੀਆਂ ਤੇ ਇਹਨਾਂ ਨੇ ਅੱਜ ਕਿਉਂਕਿ ਜਿਹੜੀ 14 ਫਰਵਰੀ ਹੈ ਵੈਲੈਂਟਾਈਨ ਡੇ ਹੁੰਦਾ ਆ, ਉਹ ਤਾਂ ਚਲੋ ਕੋਈ ਇਸ ਨੂੰ ਚੰਗਾ ਮੰਨਦਾ, ਕੋਈ ਮਾੜਾ ਮੰਨਦਾ, ਕਿੱਦਾਂ ਵੀ ਆ, ਪਰ ਵੈਸਟਰਨ ਕਲਚਰ 'ਚ ਇਸ ਦਾ ਦਬਦਬਾ ਹੀ ਬਹੁਤ ਜ਼ਿਆਦਾ ਹੈ ਇਸ ਦਿਨ ਦਾ ਆ। ਇੰਡੀਆ ਵਾਲਿਆਂ ਨੇ ਸੋਚਿਆ ਵੀ ਆਪਾਂ ਇਸ ਨੂੰ ਰੀਬ੍ਰਾਂਡ ਜਿਹੜਾ ਉਹ ਕਰਾਂਗੇ ਕਾਊ ਹੱਗ ਡੇ, ਵੀ ਗਾਵਾਂ ਨੂੰ ਜੱਫੀ ਪਾਉਣ ਵਾਲਾ ਦਿਨ ਕਹਿੰਦੇ ਵੀ ਉਹ ਅੱਜ ਆਪਾਂ ਬਣਾਉਣਾ ਆ। ਪਰ ਤੁਸੀਂ ਦੇਖ ਲਓ ਵੀ ਵੈਸਟਰਨ ਮੀਡੀਆ ਦੇ ਵਿੱਚ ਅੱਜ ਸਾਰੀਆਂ ਹੀ ਖਬਰਾਂ ਜਿਹੜੀਆਂ ਇਸ ਚੀਜ਼ ਦੇ ਉਲਟ ਜਿਹੜੀਆਂ ਉਹ ਲੱਗੀਆਂ। NBC ਲੈ ਲਓ, CBS ਲੈ ਲਓ, ਚੈਨਲ 7 ਲੈ ਲਓ, CNN ਲੈ ਲਓ, ਕੋਈ ਜਿਹੜਾ ਉਹ ਹੈਗਾ ਉਹ ਕਹਿੰਦੇ ਵੀ ਇੰਡੀਆ ਨੇ ਟਰਾਈ ਕੀਤਾ ਰੀਬ੍ਰਾਂਡ ਕਰਨ ਦਾ ਵੈਲੈਂਟਾਈਨ ਡੇ ਨੂੰ ਕਾਊ ਹੱਗ ਡੇ, ਪਰ ਉਹ ਬੈਕਫਾਇਰ ਜਿਹੜਾ ਆ ਉਹ ਕਰ ਗਿਆ ਹੈਗਾ। ਵੀ ਲੋਕਾਂ ਦੇ ਵਿੱਚ ਵੀ ਇਸ ਚੀਜ਼ ਨੂੰ ਲੈ ਕੇ ਵੀ ਉਸ ਨੂੰ ਜਿਹੜਾ ਕੁਛ ਬਹੁਤੀ ਚੀਜ਼ ਜਿਹੜੀ ਉਹ ਚੰਗੀ ਨਹੀਂ ਜਿਹੜੀ ਉਹ ਮੰਨੀ ਗਈ। ਸੋ ਆਪਾਂ ਇਹ ਹੁਣ ਦੇਖ ਸਕਦੇ ਹਾਂ ਹਰਜੋਤ ਸਿੰਘ ਜੀ ਵੀ ਜਦੋਂ ਹੁਣ BBC ਦੇ ਨਾਲ ਸਿੰਗੇ ਫਸੇ ਆ ਤੇ ਇਵੈਂਚੁਅਲੀ ਜਿਹੜਾ ਵੈਸਟਰਨ ਮੀਡੀਆ ਹੋ ਸਕਦਾ ਵੀ ਮੋਰ ਕ੍ਰਿਟਿਕ ਹੋ ਕੇ ਜਿਹੜਾ ਇੰਡੀਅਨ ਸਰਕਾਰ ਦਾ ਜਾਂ ਮੋਦੀ ਸਰਕਾਰ ਦਾ ਆ ਉਹ ਉੱਭਰ ਕੇ ਜਿਹੜਾ ਉਹ ਨਿਕਲੇ। ਇਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਆਪਾਂ ਨੂੰ ਹੋਰ ਦੇਖਣ ਨੂੰ ਸੁਣਨ ਨੂੰ ਦੇਖਣ ਨੂੰ ਜਿਹੜੀਆਂ ਉਹ ਮਿਲ ਸਕਦੀਆਂ ਹੈਗੀਆਂ ਆ। ਪਰ ਇਹ ਸੋ ਸ਼ਰੇਆਮ ਧੱਕਾ ਹੀ ਜਿਹੜਾ ਆ ਉੱਥੇ ਜਿਹੜਾ ਹਰਜੋਤ ਸਿੰਘ ਜੀ BBC ਦੇ ਉੱਤੇ ਜਿਹੜੀ ਰੇਡ ਮਾਰ ਕੇ ਆ ਉਹ ਹੋ ਗਿਆ। ਇਹ ਬਾਕੀਆਂ ਨੂੰ ਡਰਾਉਣ ਦੇ ਲਈ ਜਾਂ ਲੈਣ 'ਚ ਜਿੱਦਾਂ ਕਹਿੰਦੇ ਆ ਨਾ ਵੀ ਲਾਉਣ ਦੇ ਲਈ ਜਿਹੜਾ ਉਹ ਕੋਸ਼ਿਸ਼ ਇਹ ਹੈ। ਜੀ, ਸੋ ਬਾਕੀ ਵੀ ਜਿੰਨਾ ਜਿਹੜਾ ਮੀਡੀਆ ਹੈਗਾ, ਚਾਹੇ ਪੰਜਾਬੀ ਹੈ ਚਾਹੇ ਇੰਡੀਅਨ, ਸਾਰਿਆਂ ਨੂੰ ਇਹਦਾ ਵਿਰੋਧ ਕਰਨਾ ਚਾਹੀਦਾ। ਕਹਿੰਦੇ ਵੀ ਕਮੇਟੀ ਜੋ ਪ੍ਰੋਟੈਕਟ ਜਰਨਲਿਸਟ CPJ ਕਰਕੇ ਹੈਗੀ, ਕਮੇਟੀ ਟੂ ਪ੍ਰੋਟੈਕਟ ਜਰਨਲਿਸਟ, ਉਹਨਾਂ ਨੇ ਇਹ ਕਿਹਾ ਆ ਵੀ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਬਲੌਕ ਕਰਨਾ, ਡਾਕੂਮੈਂਟਰੀ ਨੂੰ ਬਲੌਕ ਕਰਨਾ, ਇਹ ਅਟੈਕ ਹੈਗਾ ਫਰੀडम ਆਫ ਪ੍ਰੈਸ ਤੇ। ਸੋ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੀ ਆ ਵੀ 180 ਮੁਲਕਾਂ ਦੇ ਵਿੱਚੋਂ ਇੰਡੀਆ ਅੱਜ ਦੀ ਡੇਟ 'ਚ 150ਵੇਂ ਮੁਲਕ 'ਚ ਆ ਫਰੀडम ਆਫ ਪ੍ਰੈਸ ਦੇ ਮਾਮਲੇ ਦੇ ਵਿੱਚ। ਤੁਸੀਂ ਹੁਣ ਖੁਦ ਦੇਖ ਸਕਦੇ ਹੋ ਜੋ ਬਾਰਡਰਸ ਵਿਦਆਊਟ ਬਾਰਡਰਸ ਵਾਲੀ ਆਰਗੇਨਾਈਜੇਸ਼ਨ, ਉਹਨਾਂ ਦੇ ਮੁਤਾਬਕ ਪ੍ਰੈਸ ਫਰੀडम ਇੰਡੈਕਸ 150ਵੇਂ ਨੰਬਰ ਤੇ 180 ਦੇ ਵਿੱਚ। ਇਹ ਵੀ ਦੱਸਦੇ ਜਾਈਏ ਐਮਨੈਸਟੀ ਇੰਟਰਨੈਸ਼ਨਲ ਨੇ ਆਪਣਾ ਆਪਰੇਸ਼ਨ 2020 ਦੇ ਵਿੱਚ ਉੱਥੇ ਬੰਦ ਕਰ ਦਿੱਤਾ ਸੀ ਕਿਉਂਕਿ ਉਹਨਾਂ ਦੇ ਬੈਂਕ ਅਕਾਊਂਟ ਫਰੀਜ਼ ਕਰਤੇ ਸੀ ਇੰਡੀਆ ਦੀ ਸਰਕਾਰ ਨੇ, ਜੋ ਐਮਨੈਸਟੀ ਇੰਟਰਨੈਸ਼ਨਲ ਹੈਗੀ ਆ। ਸੋ ਉੱਥੇ ਸ਼ਰੇਆਮ ਧੱਕਾ ਚੱਲ ਰਿਹਾ ਤੁਹਾਡੇ ਸਾਹਮਣੇ ਹੀ ਆ। ਤੇ ਹੁਣ ਫਿਰ ਉਹਨਾਂ ਦਾ ਜਲੂਸ ਵੀ ਨਿਕਲ ਰਿਹਾ ਆ ਕਾਊ ਹੱਗ ਡੇ। ਵੀ ਕਿਹੜੀ ਗੱਲ ਆ, ਮੈਂ ਆਪਣੇ ਪੰਜਾਬੀਆਂ ਦੀ ਗੱਲ ਕਰਦਾ ਵੀ ਜਿੰਨੀ ਰਿਸਪੈਕਟ ਪੰਜਾਬੀ ਗਾਂ ਦੀ ਦਿੰਦੇ ਆ, ਕਰਦੇ ਆ। ਤੁਸੀਂ ਪਿੰਡਾਂ 'ਚ ਚਲੇ ਜਾਓ ਕਿਤੇ ਵੀ ਤੇ ਜਿਹੜੀ ਗਾਂ ਆ ਤੁਹਾਨੂੰ ਕੋਈ ਭੁੱਖੀ ਜਾਂ ਕੋਈ ਏਦਾਂ ਦੀ ਨਹੀਂ ਮਿਲੂਗੀ, ਕਿਉਂਕਿ ਗਾਂ ਦੁੱਧ ਵੀ ਦਿੰਦੀ ਆ ਤੇ ਆਪਾਂ ਸਾਰੇ ਪਾਲਦੇ ਵੀ ਹੈਗੇ ਆ। ਤੇ ਇਹ ਵੀ ਤੁਸੀਂ ਕਾਊ ਹੱਗ ਡੇ ਬਣਾ ਕੇ ਇੱਕ ਤਰ੍ਹਾਂ ਨਾਲ ਆਪਣਾ ਜਿਹੜਾ ਜਲੂਸ ਕੱਢਣਾ। ਹਾਲਾਂਕਿ ਮੈਂ ਇਹ ਵੀ ਦੇਖਿਆ ਵੀ ਪੰਜਾਬੀ ਬਹੁਤ ਸਾਰੇ ਜਿਹੜੇ ਮੀਟ ਖਾਂਦੇ ਆ ਉਹ ਇਹ ਸੰਕੋਚ ਕਰਦੇ ਆ ਵੀ ਅਸੀਂ ਗਾਂ ਦਾ ਨਾ ਖਾਈਏ, ਜਿਹੜੇ ਖਾਂਦੇ ਆ। ਤੇ ਇਹਦਾ ਇੰਨਾ ਜਲੂਸ, ਹੁਣ ਤੁਸੀਂ ਦੇਖੋ CNN ਨੇ ਅੱਜ ਕਵਰ ਸਟੋਰੀ ਰਨ ਕੀਤੀ ਆ ਤੇ ਦੇਖੋ ਕਾਊ ਹੱਗ ਡੇ ਵੈਲੈਂਟਾਈਨ ਡੇ ਦੇ ਉੱਤੇ ਇਹ ਕੀ ਤੁਕ ਬਣਦਾ ਹੈਗਾ ਉੱਥੇ ਦੀ ਸਰਕਾਰ ਦਾ, ਜਦ ਕਿ ਉੱਥੇ ਦੇ ਜਿਹੜੇ ਸੁਪਰੀਮ ਕੋਰਟ ਦੇ ਜਸਟਿਸ ਰਹੇ ਜਿਹੜੇ ਕਾਟਜੀਓ ਆ, ਉਹ ਕਹਿੰਦਾ ਮੈਂ ਤਾਂ ਖੁਦ ਗਾਂ ਕਰਨਾ ਹੈਗਾ। ਹੁਣ ਤੁਸੀਂ ਦੱਸੋ ਉਹਨੂੰ ਕਿੱਦਾਂ ਹੱਗ ਕਰਾਂਗੇ। ਸੋ ਇਹ ਬਹੁਤ ਜਿਹੜੇ ਇਦਾਂ ਦੇ ਸਟੰਟਬਾਜ਼ੀ ਕਰੋਨਾ ਵਾਇਰਸ ਦੇ ਦੌਰਾਨ ਵੀ ਆਪਾਂ ਦੇਖੀ ਹੈਗੀ ਆ ਜੀ। ਸੋ ਓਵਰਆਲ ਜੇ ਦੇਖਿਆ ਜਾਵੇ ਇੰਡੀਆ ਦਾ ਜਿਹੜਾ ਨਾਮ ਆ ਉਹ ਬੜਾ ਬਦਨਾਮ ਇਸ ਟਾਈਮ ਹੋ ਰਿਹਾ ਹੈਗਾ ਪ੍ਰੈਸ ਨੂੰ ਲੈ ਕੇ। ਹੋਰ ਏਦਾਂ ਦੇ ਜਿਹੜੇ ਪੁੱਠੇ ਬਿਆਨ ਆ ਉਹਨਾਂ ਨੂੰ ਲੈ ਕੇ। ਇਕਨੋਮੀ ਦੇ ਮਾਮਲੇ 'ਚ ਤਾਂ ਤੁਸੀਂ ਦੇਖਿਆ ਹੀ ਸੀ ਵੀ ਜੋ
ਸੱਜਾ ਹੱਥ ਉੱਥੇ ਦੇ ਪ੍ਰਾਈਮ ਮਿਨਿਸਟਰ ਦਾ ਅਡਾਨੀ, ਉਹਨਾਂ ਦਾ ਕੀ ਹਾਲ ਬਣਿਆ ਹੈਗਾ ਪਿਛਲੇ ਦਿਨਾਂ ਦੇ ਵਿੱਚ। ਜੀ ਜੀ ਬਿਲਕੁਲ। ਸੋ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਹਰਜੋਤ ਸਿੰਘ ਜੀ ਇਸ ਟਾਈਮ ਦੇਖੀਆਂ ਜਾ ਰਹੀਆਂ। ਮੋਦੀ ਪ੍ਰਸ਼ਾਸਨ ਦੇ ਆਉਣ ਤੋਂ ਬਾਅਦ ਦੇ ਵਿੱਚ ਜਿਹੜਾ ਹਿੰਦੂ ਨੈਸ਼ਨਲਿਜ਼ਮ ਦਾ ਜਿਹੜਾ ਉੱਥੇ ਉਭਾਰ ਜਿਹੜਾ ਹੋਇਆ, ਇਕੱਲਾ ਇਹ ਨਹੀਂ ਆ ਵੀ ਉਹ ਸਿਰਫ ਆਪਣਾ ਉਭਾਰ ਕਰ ਰਹੇ, ਦੂਜਿਆਂ ਨੂੰ ਬਹੁਤ ਜ਼ਿਆਦਾ ਲਤਾੜ ਰਹੇ ਆ। ਨਾਲ ਦੇ ਨਾਲ ਜਿਹੜਾ ਆ ਉਹ ਉਹਨਾਂ ਨੂੰ ਮਾਰ ਰਿਹਾ, ਜੇ ਕੋਈ ਬੋਲਦਾ ਤੇ ਉਹਨੂੰ ਜਿਹੜਾ ਉਹ ਦਬਾ ਰਹੇ ਹੈਗੇ ਆ। ਸੋ ਇਹ ਜਿਹੜੀ ਸਥਿਤੀ ਹੈ ਇਸ ਟਾਈਮ ਉੱਥੇ ਹਰਜੋਤ ਸਿੰਘ ਜੀ ਉਹ ਬਣ ਚੁੱਕੀ ਆ। ਸੋ ਫ੍ਰੀ ਸਪੀਚ ਨੂੰ ਤਾਂ ਉਹ ਸਪਰੈਸ ਕਰਦੇ ਹੀ ਕਰਦੇ ਆ। ਹੁਣ ਤੁਸੀਂ ਦੇਖੋ ਵੀ ਕੀ ਜਿਹੜਾ ਇਸ ਦੇ ਵਿੱਚ ਤੁਸੀਂ ਹੋਊਗਾ। ਆਪਾਂ ਕਸ਼ਮੀਰ ਦੀ ਵੀ ਗੱਲ ਜਿਹੜੀ ਉਹ ਦੇਖੀ ਆ, ਕਿੱਦਾਂ ਜਿਹੜਾ ਉਹ ਹੋਇਆ। ਸਵੇਰੇ ਵੀ ਪ੍ਰਵੀਨ ਹੁਣੀ ਵੀ ਜਿੱਦਾਂ ਦੱਸ ਰਹੇ ਸੀਗੇ ਵੀ ਅੰਤਰਰਾਸ਼ਟਰੀ ਵਫਦ ਤਾਂ ਉਹਨਾਂ ਨੇ ਆਪਣਾ ਉੱਥੇ ਜਾਣ ਦਿੱਤਾ, ਪਰ ਜਿਹੜਾ ਲੋਕਲ ਵਫਦ ਵੀ ਉੱਥੇ ਕਸ਼ਮੀਰੀਆਂ ਦੇ ਕੀ ਹਾਲਾਤ ਆ ਉੱਥੇ, ਜਦੋਂ ਉਹਨਾਂ ਨੇ ਧਾਰਾ 370 ਹਟਾਈ ਸੀ ਵੀ ਉਸ ਤੋਂ ਬਾਅਦ 'ਚ ਕੀ ਬਣਿਆ ਆ, ਉਹ ਉਹਨਾਂ ਨੇ ਉੱਥੇ ਜਾਣ ਨਹੀਂ ਦਿੱਤਾ। ਸੋ ਇਹ ਪਤਾ ਹੀ ਲੱਗਦਾ ਹੈ ਵੀ ਇਹਨਾਂ ਦੇ ਮਨ ਦੇ ਵਿੱਚ ਕੀ ਜਿਹੜਾ ਉਹ ਚੱਲ ਰਿਹਾ ਹੈ। ਸੋ ਰਿਪੋਰਟਰ ਵਿਦਆਊਟ ਬਾਰਡਰਸ ਨੇ ਤਾਂ ਹੀ ਉਹ ਸਹੀ ਤਰੀਕੇ ਦੇ ਨਾਲ ਇਸ ਇੰਡੈਕਸ ਦੇ ਵਿੱਚ ਇਹਨਾਂ ਨੂੰ 180ਵੇਂ ਦੇ ਵਿੱਚੋਂ 150ਵਾਂ ਸਥਾਨ ਜਿਹੜਾ ਉਹ ਦਿੱਤਾ ਆ। ਇਹ ਹੁਣ ਤੱਕ ਦੇ ਮੁਲਕ ਦੇ ਇਤਿਹਾਸ ਦੇ ਵਿੱਚ ਸਭ ਤੋਂ ਘੱਟ ਜਿਹੜਾ ਦਰਜਾ ਹੈ ਇਹਨਾਂ ਦਾ ਇਸ ਦੇ ਵਿੱਚ ਆਇਆ ਆ। ਫਰੀਡਮ ਜਿਹੜੀ ਪ੍ਰੈਸ ਦੀ ਫਰੀਡਮ ਆ ਉਸ ਨੂੰ ਜਿਹੜਾ ਉਹ ਲੈ ਕੇ, ਜਦੋਂ ਪ੍ਰੈਸ ਹੀ ਉੱਥੇ ਵਿਕੀ ਪਈ ਹੋਵੇ, ਵਿਛੀ ਪਈ ਹੋਵੇ, ਦਰੀ ਤੋਂ ਵੀ ਉਹਨਾਂ ਦਾ ਬੁਰਾ ਹਾਲ ਹੋਵੇ, ਤਾਂ ਉੱਥੇ ਉਹਨਾਂ ਨੇ ਕਰਨਾ ਵੀ ਕੀ ਹੈਗਾ ਆ। ਤੇ ਹਰਜੋਤ ਸਿੰਘ ਜੀ, ਆਪਾਂ ਇੱਥੇ ਇੱਕ ਬ੍ਰੇਕ ਲੈ ਲਈਏ, ਬ੍ਰੇਕ ਤੋਂ ਬਾਅਦ ਮੁੜ ਕੇ ਵਾਪਸ ਆਉਂਦੇ ਆ। ਅਨਆਇਡੈਂਟੀਫਾਈਡ ਆਬਜੈਕਟ ਕਿਹੜੇ ਉੱਡ ਰਹੇ ਆ, ਵਾਈਟ ਹਾਊਸ ਨੇ ਅੱਜ ਇੱਕ ਦੱਸਿਆ ਆ, ਉਸ ਚੀਜ਼ ਦੇ ਬਾਰੇ ਉਹਦੇ ਬਾਰੇ ਗੱਲ ਕਰਾਂਗੇ। ਤੇ ਨਾਲ ਦੇ ਨਾਲ ਇੰਸ਼ੋਰੈਂਸ ਨੂੰ ਲੈ ਕੇ ਜਿਹੜੀਆਂ ਕੁਝ ਅਹਿਮ ਗੱਲਾਂ ਬਾਤਾਂ ਆ ਉਹ ਆਪਣੇ ਸਰੋਤਿਆਂ ਦੇ ਨਾਲ ਜਿਹੜੀ ਉਹ ਸਾਂਝ ਪਾਵਾਂਗੇ। ਜੁੜੇ ਰਹੋ ਇੱਦਾਂ ਪੰਜਾਬੀ ਰੇਡੀਓ USA ਦੇ ਨਾਲ।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਜੀ ਆਇਆਂ ਨੂੰ ਸਵਾਗਤ ਹੈ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ। ਹਰਜੋਤ ਸਿੰਘ ਜੀ ਸਵਾਗਤ ਹੈ, ਜੀ ਆਇਆਂ ਨੂੰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਅਗਲੀ ਖਬਰ ਜਿਹੜੀ ਹਰਜੋਤ ਸਿੰਘ ਜੀ ਕਰਦੇ ਜਾਈਏ, ਵਾਈਟ ਹਾਊਸ ਨੇ ਕਹਿੰਦੇ ਆ ਵੀ ਜਿਹੜੇ 3 ਅਨਆਇਡੈਂਟੀਫਾਈਡ ਆਬਜੈਕਟ ਆ ਜਿਨ੍ਹਾਂ ਨੂੰ ਸੁੱਟਿਆ ਉਹਦੀ ਐਕਸਪਲੇਨੇਸ਼ਨ ਦੇਣ ਦੀ ਹੁਣ ਕੋਸ਼ਿਸ਼ ਕੀਤੀ ਆ। ਕੱਲ ਚਰਚਾਵਾਂ ਜਿਹੜੀਆਂ ਉਹ ਚੱਲ ਗਈਆਂ, ਕਹਿੰਦੇ ਵੀ ਏਲੀਅਨ ਜਾਂ ਐਕਸਟਰਾ ਟੈਰੇਸਟਰੀਅਲ ਹੋ ਸਕਦੀ ਆ। ਫਿਰ ਜਿਹੜੇ ਵਾਈਟ ਹਾਊਸ ਦੇ ਪ੍ਰੈਸ ਸਕੱਤਰ ਆ ਉਹਨਾਂ ਨੇ ਕਨਫਰਮ ਕੀਤਾ, ਉਹਨਾਂ ਨੇ ਕਿਹਾ ਵੀ ਏਲੀਅਨ ਜਾਂ ਐਕਸਟਰਾ ਟੈਰੇਸਟਰੀਅਲ ਐਕਟੀਵਿਟੀ ਦੇ ਨਾਲ ਇਹਨਾਂ ਦਾ ਕੋਈ ਵੀ ਸੰਬੰਧ ਨਹੀਂ ਆ। ਲਾਇਡ ਆਸਟਿਨ ਜਿਹੜੇ ਡਿਫੈਂਸ ਦੇ ਸਕੱਤਰ ਆ ਉਹਨਾਂ ਨੇ ਕਿਹਾ ਵੀ ਇੱਕ ਪੈਟਰਨ ਦੇ ਵਿੱਚ ਜਿਹੜੀ ਫਲਾਈਟ ਪਾਥ ਸੀਗਾ ਉਹ ਚੱਲ ਰਿਹਾ ਸੀ, ਸੋ ਇਸ ਲਈ ਅਸੀਂ ਰਿਸਕ ਨਾ ਲੈਂਦੇ ਹੋਏ ਇਹਨਾਂ ਨੂੰ ਥੱਲੇ ਜਿਹੜਾ ਉਹ ਸੁੱਟਿਆ। ਜੁਆਇੰਟ ਚੀਫ ਆਫ ਸਟਾਫ ਦੇ ਚੇਅਰਮੈਨ ਜਨਰਲ ਮਾਰਕ ਮਿਲੀ ਉਹਨਾਂ ਨੇ ਜਿਹੜਾ ਉਹ ਕਿਹਾ ਵੀ ਜਿਹੜੀਆਂ ਤਿੰਨੇ ਆਬਜੈਕਟ ਇਹਨਾਂ ਨੇ ਭੇਦ ਕੇ ਸਿੱਟੀਆਂ ਆ ਉਹ ਅਜੇ ਤੱਕ ਰਿਕਵਰ ਤਾਂ ਨਹੀਂ ਕੀਤੀਆਂ ਗਈਆਂ, ਪਰ ਉਹ ਇਹ ਮੰਨਦੇ ਆ ਵੀ ਇਹ ਕਮਰਸ਼ੀਅਲ ਜਾਂ ਕੋਈ ਨਾ ਖਤਰਾ ਹੋਣ ਵਾਲੀ ਚੀਜ਼ ਜਿਹੜੀ ਉਹ ਹੋ ਸਕਦੀ ਹੈ। ਕਹਿੰਦੇ ਵੀ ਜਿਹੜੀਆਂ ਕੰਡੀਸ਼ਨਸ ਤੇ ਐਕਸੈਸ ਹੈਗਾ ਆ ਮਲਬੇ ਦਾ ਉਹ ਕਾਫੀ ਔਖਾ ਹੈਗਾ ਆ, ਸੋ ਅਜੇ ਤੱਕ ਉਹਦੇ ਉੱਥੇ ਪਹੁੰਚਿਆ ਨਹੀਂ ਗਿਆ ਹੈਗਾ। ਸੋ ਇਹ ਇੱਕ ਕਈ ਚਿੰਤਾਵਾਂ ਨੂੰ ਜਿਹੜਾ ਹਰਜੋਤ ਸਿੰਘ ਜੀ ਜਨਮ ਇਸ ਨੇ ਜਿਹੜਾ ਉਹ ਦਿੱਤਾ ਸੀਗਾ, ਖਾਸ ਕਰਕੇ ਉਦੋਂ ਜਦੋਂ ਚੀਨੀ ਜਸੂਸੀ ਗੁਬਾਰਾ ਜਿਹੜਾ ਆ ਉਹ ਅਮਰੀਕਾ ਦੇ ਉੱਤੋਂ ਫਰਵਰੀ ਦੇ ਵਿੱਚੋਂ ਲੰਘਿਆ, ਜਿਸ ਨੂੰ ਕੈਰੋਲੀਨਾ ਦੇ ਤੱਟ ਦੇ ਬਾਹਰ ਜਾ ਕੇ ਜਿਹੜਾ ਬਾਅਦ 'ਚ ਭੇਦ ਕੇ ਸਿੱਟਿਆ ਗਿਆ ਆ, ਜਿਸ ਨੂੰ ਰਿਕਵਰ ਕਰਨ ਦਾ ਸਿਲਸਿਲਾ ਜਿਹੜਾ ਉਹ ਇਸ ਟਾਈਮ ਚੱਲ ਰਿਹਾ ਹੈਗਾ ਆ। ਸੋ ਇਹ ਇੱਕ ਨਵੀਂ ਜਿਹੜੀ ਫਿਕਰ ਆ ਉਹ ਉਸ ਨੂੰ ਉਸ ਇਹਨਾਂ ਸਾਰੀਆਂ ਚੀਜ਼ਾਂ ਨੇ ਜਨਮ ਦਿੱਤਾ ਹੈਗਾ। ਜੁਆਇੰਟ ਚੀਫ ਆਫ ਸਟਾਫ ਚੇਅਰਮੈਨ ਜਨਰਲ ਮਾਰਕ ਮਿਲੇ ਉਹਨਾਂ ਨੇ ਇਹ ਦੱਸਿਆ ਹੈ ਵੀ ਲੇਕ ਹਰੋਨ ਤੇ ਜਦੋਂ ਇਸ ਬਲੂਨ ਨੂੰ ਸਿੱਟਿਆ ਗਿਆ ਤਾਂ ਪਹਿਲੀ ਮਿਜ਼ਾਈਲ ਮਿਸ ਕਰ ਗਈ ਸੀ, ਸੋ ਦੂਜੀ ਸੈਕੰਡ ਮਿਜ਼ਾਈਲ ਨੇ ਇਸ ਨੂੰ ਹਿੱਟ ਕੀਤਾ ਹੈਗਾ ਜਿਹਦੇ ਨਾਲ ਸਿੱਟਿਆ ਗਿਆ ਹੈਗਾ। ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਨ ਟਰੂਡੋ ਨੇ ਗ੍ਰੀਨ ਲਾਈਟ ਦਿੱਤੀ ਸੀ ਇਸ ਕੰਮ ਦੇ ਲਈ, ਕਿਉਂਕਿ ਉਹ ਕੈਨੇਡਾ ਦੇ ਏਰੀਏ ਦੇ ਵਿੱਚ ਵੀ ਸੀਗਾ।
ਜੀ ਅਗਲੀ ਖਬਰ ਵੱਲ ਚੱਲੀਏ। ਕਹਿੰਦੇ ਵੀ ਜਿੱਦਾਂ ਜਿੱਦਾਂ ਬੰਦੇ ਦੀ ਕਿਸਮਤ ਹੁੰਦੀ ਆ ਵੀ ਜਾਂ ਕੋ ਰੱਖ ਕੇ ਸਾਈਆਂ ਮਾਰ ਸਕੇ ਨਾ ਕੋਈ, 204 ਘੰਟੇ ਬਾਅਦ ਟਰਕੀ 'ਚ ਜੋ ਭੁਚਾਲ ਆਇਆ ਸੀ, ਮਲਬੇ ਦੇ ਥੱਲੇ ਦੱਬੇ ਹੋਏ 5 ਜਣੇ ਜੀਂਦੇ ਬੰਦਿਆਂ ਨੂੰ ਕੱਢ ਲਿਆ ਗਿਆ ਹੈਗਾ। ਜੀ ਕਹਿੰਦੇ ਵੀ ਇਦਾਂ ਦਾ ਕਦੇ ਹੋਇਆ ਨਹੀਂ ਹੈਗਾ। 204 ਆਵਰਸ ਤੋਂ ਬਾਅਦ ਸਿਟੀ ਆਫ ਹੈਟੇ ਜੋ ਟਰਕੀ ਦੇ ਵਿੱਚ ਇਸਤਾਨਬੁਲ ਏਰੀਏ 'ਚ ਹੈਗੀ ਆ, 5 ਸਰਵਾਈਵਰਸ ਨੂੰ ਜੀਂਦੇ ਕੱਢਿਆ ਗਿਆ। 18 ਸਾਲਾਂ ਦਾ ਮੁਹੰਮਦ ਕੈਫਰ, ਇਦਾਂ ਹੀ ਇੱਕ 17 ਸਾਲਾਂ ਦਾ ਮੁਹੰਮਦ ਜ਼ੈਨਾਰ ਤੇ 21 ਸਾਲਾਂ ਦਾ ਬਾਕੀ ਜ਼ੈਨਾਰ, ਇਹ ਦੋਨੋਂ ਭਰਾ ਸੀਗੇ, ਇਹਨਾਂ ਨੂੰ ਉੱਥੋਂ ਜੀਂਦਿਆਂ ਕੱਢ ਲਿਆ ਗਿਆ। ਹਰਜੋਤ ਸਿੰਘ ਜੀ, 8.5 ਦਿਨ ਤਕਰੀਬਨ ਬਣ ਜਾਂਦੇ, 8 ਦਿਨ ਤੋਂ ਵੱਧ ਦਾ ਵਕਤ ਹੋ ਗਿਆ ਸੀਗਾ ਇਸ ਭੁਚਾਲ ਆਏ ਨੂੰ, ਤੇ ਬਹੁਤ ਖੁਸ਼ੀ ਵਾਲੀ ਗੱਲ ਉਹਨਾਂ ਦੇ ਲਈ ਜਿਨ੍ਹਾਂ ਦੇ ਪਰਿਵਾਰ ਦੀ ਚੀਜ਼ ਜਿਹੜੀ ਉਹ ਲੱਭ ਰਹੇ ਆ, ਪਰ ਮੁਸ਼ਕਿਲਾਂ ਵੀ ਜਿਹੜੀਆਂ ਬਹੁਤ ਜ਼ਿਆਦੀਆਂ ਇਸ ਟਾਈਮ ਬਣੀਆਂ ਆ। ਟਰਕੀ ਦੇ ਅਧਿਕਾਰੀਆਂ ਨੇ ਜਿਹੜੇ ਕਹਿੰਦੇ ਵੀ ਉੱਥੇ ਫ੍ਰੀ ਫਲਾਈਟਸ ਹੁਣ ਚਲਾਈਆਂ ਨੇ, ਜਿਹੜੇ ਲੋਕ ਇਹਨਾਂ ਇਲਾਕਿਆਂ 'ਚ ਫਸੇ ਪਏ ਆ ਵੀ ਉਹਨਾਂ ਨੂੰ ਇਸਤਾਨਬੁਲ ਜਾਂ ਅੰਕਾਰਾ, ਉੱਥੋਂ ਦੀ ਰਾਜਧਾਨੀ ਆ, ਉੱਥੇ ਤੱਕ ਮੁਫਤ ਦੇ ਵਿੱਚ ਪਹੁੰਚਾਇਆ ਜਾ ਸਕੇ, ਜਿੱਥੇ ਉਹਨਾਂ ਨੂੰ ਜਿਹੜੀਆਂ ਹੁਣ ਜ਼ਰੂਰਤਾਂ ਆ ਉਹਨਾਂ ਦੀਆਂ ਪੂਰੀਆਂ ਹੋ ਸਕਣ। ਨਾਲ ਹੀ ਉੱਥੇ ਨਜ਼ਦੀਕ ਯੂਨੀਵਰਸਿਟੀ ਦੇ ਜਿਹੜੇ ਡਾਰਮਸ ਆ, ਉੱਥੋਂ ਹੋਸਟਲ ਜਿਨ੍ਹਾਂ ਨੂੰ ਕਿਹਾ ਜਾਂਦਾ ਆ, ਉੱਥੋਂ ਵਿਦਿਆਰਥੀਆਂ ਨੂੰ ਘਰੇ ਵਾਪਸ ਜਾਣ ਨੂੰ ਕਿਹਾ ਗਿਆ ਵੀ ਇਹਨਾਂ ਲੋਕਾਂ ਨੂੰ ਉੱਥੇ ਰੱਖਣ ਦੇ ਲਈ ਰਿਹਾਇਸ਼ ਦਾ ਪ੍ਰਬੰਧ ਉਹਨਾਂ ਹੋਸਟਲਾਂ ਦੇ ਵਿੱਚ ਕੀਤਾ ਜਾਵੇਗਾ। ਸੋ ਉਧਰ ਕੁਰਦਿਸਤਾਨ ਦੇ ਜਿਹੜੇ ਰਾਸ਼ਟਰਪਤੀ ਆ, ਉਹਨਾਂ ਨੇ ਖਾਲਸਾ ਏਡ ਦਾ ਧੰਨਵਾਦ ਕੀਤਾ। ਉੱਥੇ ਜਿਹੜੇ ਉਹ ਪਹੁੰਚ ਕੇ ਕੁਰਦਿਸਤਾਨ ਦੇ ਜਿਹੜੇ ਰਾਸ਼ਟਰਪਤੀ ਨਿਚੁਰਵਾਨ ਬਰਜ਼ਾਨੀ, ਉਹਨਾਂ ਨੇ ਜਿਹੜੇ ਟਰਕੀ ਦੇ ਵਿੱਚ ਖਾਲਸਾ ਏਡ ਦੇ ਦੁਆਰਾ ਮਦਦ ਕੀਤੀ ਜਾ ਰਹੀ ਆ, ਉਸ ਦੇ ਲਈ ਉਹਨਾਂ ਦਾ ਵਿਸ਼ੇਸ਼ ਤੌਰ ਦੇ ਉੱਤੇ ਧੰਨਵਾਦ ਜਿਹੜਾ ਉਹ ਕੀਤਾ ਹੈ। ਸੋ ਤੁਰਕੀ ਤੇ ਸੀਰੀਆ ਦੇ ਵਿੱਚ ਇਸ ਟਾਈਮ ਕਹਿ ਸਕਦੇ ਹਾਂ ਵੀ ਬਹੁਤ ਜ਼ਿਆਦਾ ਮਦਦ ਦੀ ਜ਼ਰੂਰਤ ਆ। ਬਹੁਤ ਲੋਕ ਜਾ ਕੇ ਉੱਥੇ ਕਰ ਰਹੇ ਆ, ਕੋਈ ਆਪਣੇ ਪੱਧਰ ਦੇ ਉੱਤੇ ਜਿੱਥੋਂ ਜਿੱਦਾਂ ਮਦਦ ਘੱਲ ਸਕਦਾ ਆ ਉਹ ਘੱਲਣ ਦੀ ਕੋਸ਼ਿਸ਼ ਕਰ ਰਿਹਾ ਹੈਗਾ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਬਾਈਡਨ ਪ੍ਰਸ਼ਾਸਨ ਦੇ ਦੁਆਰਾ, ਪ੍ਰੈਜ਼ੀਡੈਂਟ ਬਾਈਡਨ ਹੋਣ ਦੁਆਰਾ ਆਰਕੀਟੈਕਟ ਜਿਹੜੇ ਕੈਪੀਟਲ ਦੇ ਨੇ ਜੇ ਬੈਵਰਟ ਬਲੈਂਟਨ, ਉਹਨਾਂ ਨੂੰ ਜਿਹੜਾ ਆ ਉਹ ਅਹੁਦੇ ਤੋਂ ਲਾ ਦਿੱਤਾ ਆ। ਦੋਨਾਂ ਹੀ ਪਾਰਟੀਆਂ ਦੇ ਲਾ ਮੇਕਰਸ ਦੇ ਦੁਆਰਾ ਇਹਨਾਂ ਨੂੰ ਫਾਇਰ ਕਰਨ ਦੀ ਜਿਹੜੀ ਮੰਗ ਆ ਉਹ ਉੱਠ ਰਹੀ ਸੀ। 18 ਮਿਲੀਅਨ ਸਕੁਅਰ ਫੁੱਟ ਦੀਆਂ ਜਿਹੜੀਆਂ ਬਿਲਡਿੰਗਸ ਆ, ਉਸ ਦੇ ਅਪਕੀਪ ਦੇ ਲਈ ਤੇ ਉਹਦੇ ਆਪਰੇਸ਼ਨ ਦੇ ਲਈ ਇਹ ਜ਼ਿੰਮੇਵਾਰ ਨੇ, ਜਿਨ੍ਹਾਂ ਵਿੱਚ 570 ਏਕੜ ਦੀ ਜਿਹੜੀ ਲੈਂਡ ਆ ਉਹ ਵੀ ਆਉਂਦੀ ਆ US ਕੈਪੀਟਲ ਕੰਪਲੈਕਸ ਦੇ ਵਿੱਚ। ਇੱਕ ਜਾਂਚ ਜਿਹੜੀ ਉਹ ਕੀਤੀ ਗਈ ਸੀਗੀ ਆਰਕੀਟੈਕਟ ਆਫ ਕੈਪੀਟਲ ਇੰਸਪੈਕਟਰ ਜਨਰਲ ਆਫਿਸ ਤੇ ਜਿਹੜੀ ਉਹ ਦੁਆਰਾ, ਜਿਹਦੇ ਵਿੱਚ ਇਹ ਪਾਇਆ ਗਿਆ ਵੀ ਇਹਨਾਂ ਨੇ ਆਪਣੀ ਅਥਾਰਟੀ ਅਹੁਦੇ ਦੀ ਜਿਹੜੀ ਦੁਰਵਰਤੋਂ ਕੀਤੀ ਆ, ਗਵਰਨਮੈਂਟ ਜਿਹੜੀ ਪ੍ਰਾਪਰਟੀ ਆ ਉਸ ਦੀ ਮਿਸਯੂਜ਼ ਜਿਹੜਾ ਉਹ ਕੀਤਾ ਆ, ਅਬਿਊਜ਼ ਕੀਤੀ ਆ ਆਪਣੀ ਅਥਾਰਟੀ ਨੂੰ, ਤੇ ਟੈਕਸ ਪੇਅਰ ਮਨੀ ਬਹੁਤ ਜ਼ਿਆਦਾ ਇਸਨੇ ਨਸ਼ਟ ਕੀਤੀ ਹੈ, ਤੇ ਇਸ ਦੇ ਨਾਲ ਹੋਰ ਬਹੁਤ ਸਾਰੀਆਂ ਵਾਇਲੇਸ਼ਨਸ ਇਹ ਕੀਤੀਆਂ ਆ। ਪ੍ਰੈਜ਼ੀਡੈਂਟ ਬਾਈਡਨ ਨੇ ਇਹਨਾਂ ਨੂੰ ਫਾਇਰ ਕਰਨ ਮੌਕੇ ਇਹ ਆਖਿਆ ਵੀ ਪੂਰੀ ਡਿਊ ਡਿਲੀਜੈਂਸ ਜਿਹੜੀ ਆ ਉਹ ਕਰਨ ਤੋਂ ਬਾਅਦ ਦੇ ਵਿੱਚ ਹੀ ਜਿਹੜੇ ਆਰਕੀਟੈਕਟ ਨੇ ਕੈਪੀਟਲ ਦੇ ਬ੍ਰੈਟ ਬਲੈਂਟਨ ਆ, ਉਹਨਾਂ ਨੂੰ ਬਾਹਰ ਦਾ ਰਸਤਾ ਆ ਉਹ ਦਿਖਾਇਆ ਗਿਆ ਹੈਗਾ ਆ। ਇਸ ਦੇ ਜਵਾਬ ਵਿੱਚ ਬਲੈਂਟਨ ਨੇ ਕਿਹਾ ਵੀ ਇਹ ਜਿਹੜੀ ਅਸਰਸ਼ਨ ਮੇਰੇ ਉੱਤੇ ਜਿਹੜੇ ਲਾਏ ਗਏ ਆ ਅਨਐਥੀਕਲ ਬਿਹੇਵੀਅਰ ਦੇ, ਇਹ ਟੋਟਲੀ ਇਹਨਾਂ ਨੂੰ ਮੈਂ ਰੱਦ ਜਿਹੜਾ ਆ ਉਹ ਕਰਦਾ ਆ। ਤੇ ਆਪਣੀ ਸਟੇਟਮੈਂਟ ਦੇ ਵਿੱਚ ਕਮੇਟੀ ਨੂੰ ਉਹਨਾਂ ਨੇ ਆਖਿਆ ਸੀਗਾ ਵੀ ਉਹ ਬੜੇ ਫਰਸਟ੍ਰੇਟਡ ਨੇ ਇੰਸਪੈਕਟਰ ਜਨਰਲ ਦੀ ਇਸ ਜਿਹੜੀ ਆ ਉਹ ਰਿਪੋਰਟ ਤੋਂ, ਤੇ ਉਹਨਾਂ ਨੇ ਕਿਹਾ ਵੀ ਇੱਕ ਨੈਰੇਟਿਵ ਮੇਰੇ ਖਿਲਾਫ ਜਿਹੜਾ ਆ ਉਹ ਘੜਿਆ ਗਿਆ ਸੀਗਾ। ਸੋ ਪਿਛਲੇ ਪ੍ਰਸ਼ਾਸਨ ਦੇ ਦੌਰਾਨ ਇਹਨਾਂ ਨੂੰ ਜਿਹੜੇ ਸੌਦੇ ਦੇ ਉੱਤੇ ਲਗਾਇਆ ਗਿਆ ਸੀਗਾ, ਤੇ ਪਰ ਇਵੈਂਚੁਅਲੀ ਜਿਹੜੇ ਇਹਨਾਂ ਨੂੰ ਬਾਹਰ ਦਾ ਰਸਤਾ ਦਿਖਾ ਗਿਆ। ਹਾਊਸ ਦੇ ਸਪੀਕਰ ਕੈਵਿਨ ਮੈਕਾਰਥੀ ਨੇ ਵੀ ਬਲੈਂਟਨ ਦੇ ਬਾਹਰ ਦਾ ਰਸਤਾ ਦਿਖਾਉਣ ਦੀ ਮੰਗ ਚੁੱਕੀ ਸੀ। ਸੋ ਇਹ ਬਾਈ ਪਾਰਟੀਜ਼ਨ ਸਪੋਰਟ ਦੇ ਨਾਲ ਇੱਕ ਹਿਸਾਬ ਦੇ ਨਾਲ ਇਹਨਾਂ ਨੂੰ ਬਾਹਰ ਦਾ ਰਸਤਾ ਜਿਹੜਾ ਉਹ ਦਿਖਾਇਆ ਗਿਆ ਹੈਗਾ ਆ। ਡਾਊ ਜੋਨ ਇੰਡਸਟਰੀਅਲ ਅੱਜ 200 ਤੋਂ ਵੱਧ ਪੁਆਇੰਟ ਡਾਊਨ ਚੱਲ ਰਿਹਾ ਹੈਗਾ, ਕਿਉਂਕਿ ਜੋ ਇਨਫਲੇਸ਼ਨ ਦੀ ਨਵੀਂ ਰਿਪੋਰਟ ਆਈ ਆ ਉਹਦੇ ਨਾਲ 0.5% 0.5% ਕੰਜ਼ਿਊਮਰ ਪ੍ਰਾਈਸ ਇੰਡੈਕਸ ਵਧਿਆ ਹੈਗਾ। ਸੋ ਟੋਟਲ ਐਨੂਅਲ ਗੇਨ 6.4% ਤੇ ਹੋ ਗਿਆ। ਸੋ ਵਾਲ ਸਟਰੀਟ ਜਰਨਲ ਜੋ ਵਾਲ ਸਟਰੀਟ ਸੀ ਸੌਰੀ, ਉਹ ਨਹੀਂ ਸੋਚ ਰਹੇ ਸੀ ਵੀ ਇਸ ਵਾਰੀ ਇੰਨਾ ਉੱਪਰ ਜਾਊਗਾ। ਸੋ ਇਨਫਲੇਸ਼ਨ ਵਧਣ ਦੇ ਕਾਰਨ ਜੋ ਸਟਾਕਸ ਆ ਉਹ ਡਾਊਨ ਜਾ ਰਹੇ ਆ ਜੀ। ਇਹ ਪਿਛਲੇ ਆਈ ਥਿੰਕ ਮਹੀਨੇ ਦੇ ਮੁਕਾਬਲੇ ਜਿਹੜਾ ਆ ਉਹ 0.5% ਜਿਹੜਾ ਉਹ ਵਧਿਆ ਆ। ਦਸੰਬਰ ਦੇ ਵਿੱਚ 0.1% ਜਿਹੜਾ ਉਹ ਦੱਸ ਰਹੇ ਸੀਗੇ।
ਸੋ ਈਅਰ ਟੂ ਈਅਰ ਐਂਡ ਇਹ 6.4% ਦੇ ਉੱਤੇ ਇਸ ਟਾਈਮ ਦੇਖਿਆ ਜਾ ਰਿਹਾ ਆ, ਜੋ ਕਿ ਇਵੈਂਚੁਅਲੀ ਜਿਹੜਾ ਹਰਜੋਤ ਸਿੰਘ ਜੀ ਪਹਿਲਾਂ ਦੇ ਮੁਕਾਬਲੇ ਥੋੜ੍ਹਾ ਜਿਹਾ ਕਹਿੰਦੇ ਵੀ ਥੱਲੇ ਵੱਲ ਨੂੰ ਬੜੀਆਂ ਕਨਫਿਊਜ਼ਿੰਗ ਖਬਰਾਂ ਨੇ। ਕਿਤੇ ਕਹਿੰਦੇ ਵੀ ਇਨਫਲੇਸ਼ਨ ਕੂਲ ਡਾਊਨ ਹੋਈ ਆ ਸਲਾਈਟਲੀ ਜਨਵਰੀ ਦੇ ਵਿੱਚ। ਇੱਕ ਥਾਂ ਦੇ ਉੱਤੇ ਜਿਹੜਾ ਉਹ ਲਿਖਿਆ ਜਾ ਰਿਹਾ ਵੀ ਇਨਫਲੇਸ਼ਨ ਜਿਹੜੀ ਆ ਉਹ ਰਾਈਜ਼ ਵੀ ਜਿਹੜੀ ਉਹ ਕੀਤੀ ਆ। ਸੋ ਜਿਹੜੀਆਂ ਅਪਡੇਟ ਕੈਲੀਫੋਰਨੀਆ ਦੇ ਵਿੱਚ, ਇਸ ਦੇ ਵਿੱਚ ਆਪਾਂ ਤੁਹਾਨੂੰ ਹੋਰ ਤਸਦੀਕ ਦੇ ਵਿੱਚ ਜਾਣਕਾਰੀਆਂ ਇਹਦੇ ਨਾਲ ਸੰਬੰਧਿਤ ਉਹ ਦੇਵਾਂਗੇ, ਕਿਉਂਕਿ ਅਜੇ ਕੁਛ ਮਿੰਟ ਪਹਿਲਾਂ ਹੀ ਇਹ ਜਿਹੜੀਆਂ ਰਿਪੋਰਟਸ ਆ ਉਹਨਾਂ ਨੇ ਪੇਸ਼ ਕੀਤੀਆਂ ਆ। ਤੇ ਹਰਜੋਤ ਸਿੰਘ ਜੀ, ਹੁਣ ਜੇ ਆਪਾਂ ਥੋੜ੍ਹੀ ਗੱਲ ਕਰ ਲਈਏ ਇੰਸ਼ੋਰੈਂਸ ਉਸ ਨੂੰ ਜਿਹੜਾ ਉਹ ਲੈ ਕੇ, ਸੋ ਆਪਾਂ ਜਿੱਦਾਂ ਸ਼ੁਰੂਆਤ 'ਚ ਵੀ ਦੱਸਿਆ ਸੀਗਾ ਵੀ ਜਿਨ੍ਹਾਂ ਨੇ ਅਜੇ ਤੱਕ ਹੈਲਥ ਇੰਸ਼ੋਰੈਂਸ ਨਹੀਂ ਲਈ, ਕਵਰਡ ਕੈਲੀਫੋਰਨੀਆ ਨੇ ਅਜੇ ਵੀ ਹੈਲਥ ਇੰਸ਼ੋਰੈਂਸ ਲੈਣ ਦੇ ਲਈ ਤਰੀਕ ਨੂੰ ਅੱਗੇ ਪਾਇਆ ਹੈ। ਜੀ ਬਿਲਕੁਲ। ਸੋ ਜਿਹੜੇ ਮਿਸ ਕਰ ਗਏ ਹਜੇ ਵੀ ਲੈ ਸਕਦੇ ਆ ਕੈਲੀਫੋਰਨੀਆ ਦੇ ਵਿੱਚ ਹੈਲਥ ਇੰਸ਼ੋਰੈਂਸ, ਜਿਹਨੂੰ ਕਵਰ ਕੈਲੀਫੋਰਨੀਆ ਕਹਿੰਦੇ ਆ, ਓਬਾਮਾ ਕੇਅਰ, ਤੇ ਮੈਡੀਕਲ ਵੀ ਹੁੰਦਾ ਆ ਕਾਉਂਟੀ ਦਾ। ਸੋ ਜਿਹੜੇ ਮਿਸ ਕਰ ਗਏ ਆ ਉਹ ਹਜੇ ਵੀ ਅਪਲਾਈ ਕਰ ਸਕਦੇ। ਸੋ ਬਹੁਤ ਸਾਰੀਆਂ ਕਾਲਸ ਆਉਂਦੀਆਂ, ਲੋਕਾਂ ਦੀ ਇਨਕਮ ਵੱਧ ਜਾਂਦੀ ਆ, ਫਿਰ ਉਹਨਾਂ ਨੂੰ ਜਿਹੜੇ ਪੈਸੇ ਐਕਸਟਰਾ ਦੇਣੇ ਪੈਂਦੇ ਆ। ਸੋ ਤੁਸੀਂ ਇਨਕਮ ਜਿਹੜੀ ਆ ਉਹ ਜੇ ਟੈਕਸ ਫਾਈਲ ਕਰਤਾ ਉਹ ਵੀ ਅਪਡੇਟ ਕਰ ਸਕਦੇ ਹੋ। ਮੇਕ ਸ਼ੋਰ ਕਰੋ ਹਰ ਇੱਕ ਦੇ ਕੋਲ ਹੋਣੀ ਚਾਹੀਦੀ ਹੈ, ਚਾਹੇ ਤੁਸੀਂ ਐਮਰਜੈਂਸੀ ਪਲਾਨ ਲਾਓ, ਕਿਉਂਕਿ ਰੱਬ ਨਾ ਕਰੇ ਹਸਪੀਟਲ ਵਗੈਰਾ ਜਾਣਾ ਪੈ ਜਾਏ ਤਾਂ ਬਹੁਤ ਖਰਚਾ, ਇੱਕ ਦਿਨ ਦਾ $15,000-20,000 ਦਾ ਬਿੱਲ ਬਣ ਜਾਂਦਾ ਹੈਗਾ। ਇਸੇ ਤਰ੍ਹਾਂ ਮੈਡੀਕੇਅਰ ਦੀ ਗੱਲ ਕਰਦੇ ਜਾਈਏ, ਬਹੁਤ ਸਾਰੀਆਂ ਕਾਲ ਸਾਨੂੰ ਆਉਂਦੀਆਂ, ਸਾਰੀਆਂ ਆਲ ਓਵਰ USA ਚੋਂ ਹੀ। ਜਿਸ ਤਰ੍ਹਾਂ ਮੈਂ ਪਹਿਲਾਂ ਵੀ ਦੱਸਦਾ ਰਿਹਾ, ਖਾਲਸਾ ਇੰਸ਼ੋਰੈਂਸ ਏਜੰਸੀ ਪੂਰੇ USA ਦੇ ਵਿੱਚ ਲਗਭਗ ਮੈਜੋਰਿਟੀ ਦੀਆਂ ਜਿਹੜੀਆਂ ਸਟੇਟ ਜਿੱਥੇ ਪੰਜਾਬੀ ਇੰਡੀਅਨ ਆਪਣੇ ਰਹਿੰਦੇ ਹੈਗੇ, 20 ਤੋਂ ਵੱਧ ਸਟੇਟ, ਉੱਥੇ ਸਾਰਿਆਂ 'ਚ ਇੰਸ਼ੋਰੈਂਸ ਕਰਦੀ ਆ। ਕਾਫੀ ਕੰਪਲੀਕੇਟਡ ਇਸ਼ੂ ਆ, ਪਾਰਟ A, ਪਾਰਟ B, C, ਪਾਰਟ D, ਸਪਲੀਮੈਂਟਲ ਹੈਲਥ ਇੰਸ਼ੋਰੈਂਸ। ਅੱਜ ਕੱਲ੍ਹ ਟੀਵੀ ਤੇ ਰੇਡੀਓ ਤੇ ਤੁਹਾਡੇ ਘਰ ਫਲਾਇਰ ਕਾਲਾਂ ਬਹੁਤ ਆਉਂਦੀਆਂ, ਸੋ ਪਤਾ ਨਹੀਂ ਹੁੰਦਾ ਹੈਗਾ ਉਹਦੇ ਬਾਰੇ। ਜੇ ਤੁਹਾਡਾ ਕੋਈ ਵੀ ਜਿਹੜਾ 65 ਹੋਣ ਜਾ ਰਿਹਾ, 65 ਸਾਲਾਂ ਦਾ ਜਾਂ 65 ਸਾਲਾਂ ਤੋਂ ਉੱਪਰ ਹੋ ਗਿਆ, ਤੇ ਤੁਹਾਡਾ ਕੋਈ ਵੀ ਕੁਐਸਚਨ ਹੈਗਾ ਆ, ਕਿਉਂਕਿ ਜਿਸ ਤਰ੍ਹਾਂ ਮੈਂ ਦੱਸਿਆ ਹੀ ਆ ਵੀ ਕਾਫੀ ਕੰਪਲੀਕੇਟਡ ਆ। ਪਾਰਟ A ਕੁਛ ਕਵਰ ਕਰਦਾ, ਪਾਰਟ B ਕੁਛ ਹੋਰ ਕਰਦਾ, ਪਾਰਟ C ਹੋਰ, ਪਾਰਟ D ਹੋਰ, ਜਾਂ ਸਪਲੀਮੈਂਟਲ ਇੰਸ਼ੋਰੈਂਸ ਜਿਹੜਾ ਗੈਪ ਹੁੰਦਾ ਉਹਨੂੰ ਕਵਰ ਕਰਦਾ। ਸੋ ਤੁਹਾਡਾ ਕੋਈ ਕੁਐਸਚਨ ਆ, ਤੁਸੀਂ ਕਾਲ ਕਰ ਸਕਦੇ ਹੋ, ਪੰਜਾਬੀ 'ਚ ਤੁਹਾਡੇ ਸਾਰੇ ਜਵਾਬ ਦਿੱਤੇ ਜਾਣਗੇ। ਆਪਣੇ ਆਫਿਸ ਦੇ ਵਿੱਚ ਲਾਇਸੈਂਸਡ ਇੰਸ਼ੋਰੈਂਸ ਏਜੰਟ ਹੈਗੇ ਆ। ਤੇ ਸਾਡਾ ਟੈਲੀਫੋਨ ਨੰਬਰ ਹੈਗਾ 408-272 ਤੇ 2500, 4082722500। ਅੱਜ ਕੱਲ ਤਾਂ ਬਹੁਤ ਈਜ਼ੀ ਆ, ਆਫਿਸ ਵੀ ਨਹੀਂ ਆਉਣਾ ਪੈਂਦਾ, ਆਪਾਂ ਈਮੇਲ ਦੇ ਰਾਹੀਂ, ਫੋਨ ਤੇ, WhatsApp ਤੇ ਜਿਹੜੀ ਸਾਰੀ ਇਨਫੋਰਮੇਸ਼ਨ ਲੈ ਕੇ ਕਰ ਸਕਦੇ ਹੈਗੇ ਆ। ਸੋ ਬੜਾ ਔਖਾ ਨਹੀਂ, ਪਰ ਕੰਪਲੀਕੇਟਡ ਕਾਫੀ ਆ। ਕਿਉਂ ਕਈ ਵਾਰੀ ਕੀ ਹੁੰਦਾ ਵੀ ਜਦੋਂ ਤੁਸੀਂ ਟਾਈਮ ਸਿਰ ਨਹੀਂ ਲੈਂਦੇ ਤੇ ਪਲੰਟੀ ਕਾਫੀ ਪੈਂਦੀ ਆ। ਮੈਨੂੰ ਕਾਲਸ ਬਹੁਤ ਆਉਂਦੀਆਂ ਵੀ 4000 ਦੀ ਪਲੰਟੀ ਪੈ ਗਈ, 5000 ਦੀ ਪਲੰਟੀ ਪੈ ਗਈ, ਕਿਉਂਕਿ ਜਦੋਂ 65 ਸਾਲਾਂ ਦੇ ਹੋਏ ਉਹਨਾਂ ਨੇ ਦੱਸਿਆ ਨਹੀਂ ਵੀ ਮੈਂ ਇੰਸ਼ੋਰੈਂਸ ਲੈਣੀ ਆ, ਤੇ ਦੂਸਰੇ ਪਾਸੇ ਲਈਓ ਨਹੀਂ ਸੀ, ਜਾਂ ਜਿਹੜੀ ਲਈਓ ਕੋਈ ਹੋਰ ਸੀ, ਉਹ ਉਹਨਾਂ ਨੇ ਕਾਊਂਟ ਨਹੀਂ ਕੀਤੀ, ਜਾਂ ਕੋਈ ਇੰਡੀਆ ਵਿਜ਼ਿਟ ਕਰਨ ਗਿਆ ਸੀ। ਸੋ ਇਹ ਜ਼ਰੂਰ ਤੁਸੀਂ ਕਾਲ ਕਰ ਲਿਓ। ਤੀਸਰਾ, ਅੱਜ ਇੱਕ ਵਾਰੀ ਫਿਰ ਮੈਂ ਲਾਈਫ ਇੰਸ਼ੋਰੈਂਸ ਦੇ ਬਾਰੇ ਜੀ। ਬੋਲਣਾ ਆ, ਕਿਉਂਕਿ ਮੈਂ ਹਜੇ ਵੀ ਦੇਖਦਾ ਵੀ ਲਾਈਫ ਇੰਸ਼ੋਰੈਂਸ ਆਪਣੀ ਕਮਿਊਨਿਟੀ 'ਚ ਬਹੁਤ ਸਾਰੇ ਲੋਕ ਨਹੀਂ ਲੈਂਦੇ, ਹਾਲਾਂਕਿ ਲਾਈਫ ਇੰਸ਼ੋਰੈਂਸ ਬਹੁਤ ਸਸਤੀ ਹੈਗੀ ਆ। ਤੁਸੀਂ ਜਿਹੜੀ ਆ ਟਰਮ ਇੰਸ਼ੋਰੈਂਸ ਹੀ ਲਓ, ਜਾਂ ਚਾਹੇ $35-40 ਦੀ ਆ, $5 ਲੱਖ ਦੀ ਹੋ ਜਾਂਦੀ ਕਈਆਂ ਦੀ, ਜੇ ਤੁਹਾਡੀ 30-35 ਸਾਲ ਉਮਰ ਹੈਗੀ ਆ, ਕੋਈ ਮੈਡੀਕਲ ਇਸ਼ੂ ਨਹੀਂ। ਤੇ ਖਾਲਸਾ ਇੰਸ਼ੋਰੈਂਸ ਏਜੰਸੀ ਕੋਲ ਇਦਾਂ ਦੇ ਪ੍ਰੋਗਰਾਮ ਆ, ਕਈ ਵਾਰੀ ਵਿਦਿਨ ਹਾਫ ਐਨ ਆਵਰ 'ਚ ਪਾਲਿਸੀ ਤੁਹਾਡੀ ਇਸ਼ੂ ਹੋ ਜਾਂਦੀ ਆ, ਨੋ ਮੈਡੀਕਲ ਨਥਿੰਗ, ਹਨਾ। ਪਰ ਇਹ ਨਹੀਂ ਹੈ ਵੀ ਬੰਦੇ ਨੂੰ ਕੋਈ ਹੈਲਥ ਇਸ਼ੂ ਆ ਤਾਂ ਤੁਹਾਡੀ ਤਾਂ ਵੀ ਇਸ਼ੂ ਹੋ ਜਾਣੀ ਆ, ਹਨਾ। ਜੇ ਤੁਹਾਡਾ ਬਿਲਕੁਲ ਰੈਕਡ ਕਲੀਨ ਆ, DMB ਦਾ ਰੈਕਡ ਕਲੀਨ ਆ, ਕੋਈ ਮੈਡੀਕਲ ਇਸ਼ੂ ਨਹੀਂ ਹੈਗਾ, ਤੇ ਤੁਹਾਡਾ ਇੱਥੇ ਪਰਮਾਨੈਂਟ ਰੈਜ਼ੀਡੈਂਟ ਆ, ਜਾਂ ਤੁਸੀਂ ਸਿਟੀਜ਼ਨ ਆ, ਵਿਦਿਨ ਮਿੰਟਸ ਦੇ ਵਿੱਚ ਤੁਹਾਡੀ ਪਾਲਿਸੀ ਜਿਹੜੀ ਆ ਉਹ ਇਸ਼ੂ ਹੋ ਜਾਂਦੀ ਆ। ਲਾਈਫ ਇੰਸ਼ੋਰੈਂਸ ਜ਼ਰੂਰ ਆ, ਵੱਧ ਤੋਂ ਵੱਧ ਕਰਾਉਣੀ ਚਾਹੀਦੀ ਆ। ਮੈਂ ਆਪਣੇ 32 ਸਾਲਾਂ ਦੇ ਇਸ ਇੰਸ਼ੋਰੈਂਸ ਬਿਜ਼ਨਸ ਦੇ ਦੌਰਾਨ ਬਹੁਤ ਵਾਰ ਦੇਖਿਆ ਕਿ ਜਿਸ ਟਾਈਮ ਦੇ ਉੱਤੇ ਇੰਸ਼ੋਰੈਂਸ ਸਾਨੂੰ ਲੈਣੀ ਚਾਹੀਦੀ, ਆਪਾਂ ਲੈਂਦੇ ਨਹੀਂ, ਤੇ ਜਿਸ ਟਾਈਮ ਤੇ ਸਾਨੂੰ ਲੱਗਦਾ ਵੀ ਯਾਰ ਸਾਨੂੰ ਇੰਸ਼ੋਰੈਂਸ ਦੀ ਜ਼ਰੂਰਤ ਆ, ਉਸ ਟਾਈਮ ਤੇ ਹੁੰਦੀ ਨਹੀਂ। ਕਿਉਂਕਿ ਕਾਰਨ ਕੀ ਆ ਵੀ ਸਾਨੂੰ ਅਰਲੀ ਤੋਂ ਅਰਲੀ 30-35 ਸਾਲ ਤੋਂ ਪਹਿਲਾਂ ਮੈਕਸੀਮਮ ਜਿੰਨੀ ਵੀ ਇੰਸ਼ੋਰੈਂਸ ਲੈਣੀ ਆ ਉਹ ਲੈ ਲੈਣੀ ਚਾਹੀਦੀ ਆ। ਆਪਾਂ ਵੇਟ ਕਰਦੇ ਰਹਿੰਦੇ ਆ, ਫਿਰ ਮੁੜ ਕੇ ਕੋਈ ਨਾ ਕੋਈ ਹੈਲਥ ਇਸ਼ੂ ਆ ਜਾਂਦਾ ਆ, ਕਿਸੇ ਨੂੰ ਡਾਇਬਟੀ ਹੋ ਜਾਂਦੀ ਆ, ਕਿਸੇ ਨੂੰ ਸ਼ੂਗਰ ਹੋ ਜਾਂਦੀ ਆ, ਕਿਸੇ ਨੂੰ ਭਾਰ ਜ਼ਿਆਦਾ ਹੋ ਜਾਂਦਾ ਆ। ਸੋ ਇਹ ਜ਼ਰੂਰ ਜਲਦੀ ਤੋਂ ਜਲਦੀ ਲੈ ਲੈਣੀ ਚਾਹੀਦੀ ਆ। ਜੀ। ਇਹ ਜੇ ਪੂਰੀ ਅਮਰੀਕਾ ਦੀ ਮੈਂ ਗੱਲ ਕਰਦਾ ਜਾਵਾਂ, ਅਮਰੀਕਾ ਦੇ ਵਿੱਚ ਕਹਿੰਦੇ ਵੀ ਜਨਵਰੀ 2021 ਚ ਸਿਰਫ 52% ਲੋਕਾਂ ਦੇ ਕੋਲ
ਲਾਈਫ ਇੰਸ਼ੋਰੈਂਸ ਸੀ, ਚਾਹੇ ਉਹ ਇੰਡੀਵਿਜੂਅਲ ਲਾਈਫ ਇੰਸ਼ੋਰੈਂਸ ਲਈ ਹੋ ਸੀ, ਚਾਹੇ ਇੰਪਲੋਇਡ ਸਪਾਂਸਰ ਕਿ ਗਰੁੱਪ ਇੰਸ਼ੋਰੈਂਸ ਹੁੰਦੀ ਆ ਕੰਮ ਵੱਲੋਂ, ਤੇ ਜਿਹੜੀ ਕਿ ਕਾਫੀ ਡਾਊਨ ਆ। 2011 ਚ 63% ਲੋਕਾਂ ਦੇ ਕੋਲ ਲਾਈਫ ਇੰਸ਼ੋਰੈਂਸ ਹੁੰਦੀ ਸੀ ਲਿਮਰਾ ਦੇ ਮੁਤਾਬਕ। ਹੂੰ ਸੋ ਇਹ ਦੇਖੋ ਵੀ ਲੋਕ ਘੱਟ ਕਰਾ ਰਹੇ ਹੈਗੇ ਆ, ਜੀ ਹਾਲਾਂਕਿ ਇਹਦਾ ਫਾਇਦਾ ਬਹੁਤ ਆ, ਆਪਾਂ ਦੇਖਿਆ ਹਨਾ। ਸੋ ਤੁਹਾਡੀ ਲਾਈਫ ਚੇਂਜਿੰਗ ਬਹੁਤ ਹੁੰਦੀਆਂ, ਜਿਸ ਟਾਈਮ ਦੇ ਉੱਤੇ ਚੇਂਜਸ ਹੁੰਦੀਆਂ ਉਸ ਟਾਈਮ ਤੇ ਤੁਹਾਨੂੰ ਇੱਕ ਵਾਰੀ ਫੇਰ ਸੋਚਣਾ ਚਾਹੀਦਾ। ਵੀ ਮੰਨ ਲਓ ਜਦੋਂ ਤੁਸੀਂ ਵਿਆਹ ਹੁੰਦੇ ਆ ਹਨਾ, ਮੈਰਿਡ ਹੁੰਦੇ ਆ, ਉਸ ਟਾਈਮ ਤੇ ਤੁਸੀਂ ਸੋਚੋ ਵੀ ਯਾਰ ਸਾਡੇ ਕੋਲ ਦੋਨਾਂ ਕੋਲ ਹਸਬੈਂਡ ਵਾਈਫ ਕੋਲ ਲਾਈਫ ਇੰਸ਼ੋਰੈਂਸ ਹੈਗੀ ਆ ਜਾਂ ਨਹੀਂ ਹੈਗੀ। ਫਿਰ ਤੁਹਾਡੇ ਕੋਲ ਬੱਚੇ ਹੁੰਦੇ ਆ, ਕਿੰਨੇ ਬੱਚੇ ਆ, ਉਹਨਾਂ ਦੀ ਜੀ ਐਜੂਕੇਸ਼ਨ ਦੇ ਲਈ ਕੱਲ ਨੂੰ ਕੁਛ ਹੈਪਨ ਹੋ ਜਾਂ ਦੋਨਾਂ ਚੋਂ ਇੱਕ ਜਣੇ ਨੂੰ, ਤੇ ਉਹ ਕਿੰਨਾ ਕੁ ਕਵਰ ਕਰ ਲੂਗੇ ਉਹਨਾਂ ਦੀ ਐਜੂਕੇਸ਼ਨ ਲਈ। ਤੀਜਾ ਹੁੰਦਾ ਜਦੋਂ ਤੁਸੀਂ ਮੌਰਗੇਜ ਲੈਂਦੇ ਆ, ਹੂੰ ਘਰ ਦਾ ਹੁਣ ਲੋਨ ਲੈ ਲਿਆ ਤੁਸੀਂ 8 ਲੱਖ ਦਾ, ਲਾਈਫ ਇੰਸ਼ੋਰੈਂਸ ਹੈ ਨਹੀਂ, ਤੇ ਕੱਲ ਨੂੰ ਕੋਈ ਕਿਸੇ ਦੀ ਉਦਾਂ ਦੀ ਅਣਸਕਾਮੀ ਘਟਨਾ ਵਾਪਰ ਗਈ ਤਾਂ ਉਹ ਫਿਰ ਕਿੱਦਾਂ ਤੁਸੀਂ ਉਹ ਪੇਮੈਂਟ ਦੇਵੋਗੇ ਹਨਾ। ਸੋ ਇਹ ਜਿਹੜੀਆਂ ਚੀਜ਼ਾਂ ਆ, ਹਰ ਵਾਰੀ ਲਾਈਫ ਦੇ ਦੌਰਾਨ ਤੁਹਾਡੀਆਂ ਚੇਂਜ ਹੁੰਦੀਆਂ। ਸੋ ਇਹ ਚੀਜ਼ਾਂ ਨੂੰ ਧਿਆਨ 'ਚ ਰੱਖੋ। ਕੋਈ ਵੀ ਜਿਹੜਾ ਇਸ ਟਾਈਮ 18 20 25 ਸਾਲ ਦਾ ਆ, ਉਹਨੂੰ ਇਹ ਪਤਾ ਵੀ ਹੁਣ ਵਿਆਹ ਵੀ ਕਰਾਉਣਾ ਆ, ਹੁਣ ਉਹਦੇ ਨਿਆਣੇ ਵੀ ਹੋਣੇ ਆ, ਤੇ ਉਹਨੇ ਪ੍ਰਾਪਰਟੀ ਵੀ ਲੈਣੀ ਆ, ਘਰ ਵੀ ਲੈਣਾ ਆ। ਜੀ ਠੀਕ ਆ, ਜੀ ਕਈ ਵਾਰ ਇਹ ਸੋਚਦੇ ਰਹਿੰਦੇ ਆ ਵੀ ਅਸੀਂ ਲੇਟ ਲੈ ਲਾਂਗੇ, ਪਰ ਇਹ ਪਹਿਲਾਂ ਲਓ, ਚਾਹੇ ਟਰਮ ਇੰਸ਼ੋਰੈਂਸ ਹੀ ਲਓ। ਬਹੁਤ ਵਾਰ ਕੀ ਆ, ਮੈਂ ਪਹਿਲਾਂ ਵੀ ਦੱਸਦਾ ਰਹਿਣਾ, ਬਹੁਤ ਸਾਰੇ ਇੰਸ਼ੋਰੈਂਸ ਏਜੰਟ ਜਿਹੜੇ ਆ ਮਿਸਲੀਡ ਕਰਦੇ ਆ। ਇਨਕਮ 40-50 ਹਜ਼ਾਰ ਡਾਲਰ ਹੁੰਦੀ ਆ, ਉਹਨਾਂ ਨੂੰ ਇਨਵੈਸਟਮੈਂਟ ਵਾਲੀ ਇੰਸ਼ੋਰੈਂਸ ਲੈ ਲੈਂਦੇ, 700 800 ਡਾਲਰ ਪੇਮੈਂਟ ਵਾਲੀ। ਤੇ ਉਹ ਹੁਣ ਪਿਛਲੇ ਦਿਨਾਂ 'ਚ ਵੀ ਮੈਨੂੰ ਕਾਲਾਂ ਆਈਆਂ, ਭਾਜੀ ਉਹ ਸਾਡਾ ਕੰਮ ਬੜਾ ਸਲੋ ਹੋ ਗਿਆ ਤੇ ਪੇਮੈਂਟ ਨਹੀਂ ਦੇ ਹੁੰਦੀ। ਸੋ ਉਹਨਾਂ ਨੂੰ ਕਿਸੇ ਨੇ ਦੱਸਿਆ ਨਹੀਂ ਵੀ ਤੁਸੀਂ ਇਹਦੇ ਤੇ ਸਰੈਂਡਰ ਚਾਰਜ ਆ, ਜੇ ਤੁਸੀਂ ਬੰਦ ਕਰਦੇ ਆ ਪਾਲਿਸੀ, ਤੇ ਜੇ ਤੁਸੀਂ ਲੋਨ ਲੈਂਦੇ ਆ ਉਹਦੇ ਤੇ ਜੀ ਉਹ ਸਾਨੂੰ ਇੰਟਰਸਟ ਦੇਣਾ ਪੈਂਦਾ ਆ। ਸੋ ਇਹ ਚੀਜ਼ਾਂ ਬਹੁਤ ਹੁੰਦੀਆਂ ਹੈਗੀਆਂ। ਸੋ ਹੂੰ ਕੋਈ ਵੀ ਪ੍ਰੋਫੈਸ਼ਨਲ, ਮੈਂ ਇਹ ਨਹੀਂ ਕਹਿੰਦਾ ਵੀ ਤੁਸੀਂ ਖਾਲਸਾ ਇੰਸ਼ੋਰੈਂਸ ਏਜੰਸੀ ਤੋਂ ਲਓ, ਹਾਂ ਸਾਡੇ ਤੋਂ ਸਲਾਹ ਲੈ ਲਓ, ਚਾਹੇ ਕਿਸੇ ਤੋਂ ਵੀ ਲਓ। ਤੁਸੀਂ ਘੱਟੋ ਘੱਟ 1-2 ਜਣਿਆਂ ਨਾਲ ਜਿਹੜੇ ਪ੍ਰੋਫੈਸ਼ਨਲ ਆ ਉਹਨਾਂ ਨਾਲ ਗੱਲ ਕਰੋ। ਤੇ ਅੱਜ ਕੱਲ ਤਾਂ ਬੜਾ ਈਜ਼ੀ ਆ, ਤੁਸੀਂ ਗੂਗਲ ਤੇ ਸਰਚ ਕਰ ਸਕਦੇ ਆ ਕਿਹੜੀ ਪਲਾਨ ਕਿੱਦਾਂ ਹੈਗੀ ਆ, ਕਿਹੜੀ ਤੁਹਾਡੇ ਲਈ ਫਾਇਦੇ ਲਈ ਹੋਊਗੀ, ਕਿਹੜੀ ਤੁਸੀਂ ਅਫੋਰਡ ਕਰ ਸਕਦੇ ਆ। ਉਨੇ ਕੁ ਲਓ ਤਾਂ ਕਿ ਜੇ ਕੱਲ ਨੂੰ ਰੱਬ ਨਾ ਕਰੇ ਤੁਸੀਂ ਲੇ ਆਫ ਹੋ ਜਾਂਦੇ ਆ, ਕੰਮ ਸਲੋ ਹੋ ਜਾਂਦਾ, ਤੁਹਾਡੀ ਉਹ ਪੇਮੈਂਟ ਚੱਲਦੀ ਰਹੇ। ਇਹ ਨਾ ਹੋਵੇ ਵੀ ਤੁਹਾਡੀ ਜਿਹੜੀ ਪੇਮੈਂਟ ਇੰਨੀ ਜ਼ਿਆਦਾ ਆ, ਫਿਰ ਤੁਸੀਂ ਹੁਣ ਕੰਮ ਨਹੀਂ ਹੈਗਾ, ਤੇ ਫਿਰ ਤੁਹਾਡੀ ਚੁਆਇਸ ਇਹ ਹੁੰਦੀ ਵੀ ਮੈਂ ਪਹਿਲਾਂ ਰੈਂਟ ਦੇਣਾ ਜਾਂ ਹੋਰ ਕੰਮ ਕਰਨੇ ਜਾਂ ਲਾਈਫ ਇੰਸ਼ੋਰੈਂਸ ਦੇ ਦੇਣਾ। ਸੋ ਬਹੁਤ ਹੀ ਸਸਤੀ ਇੰਸ਼ੋਰੈਂਸ, ਮੰਨ ਲਓ ਵੀ ਜੇ 20 ਸਾਲਾਂ ਦਾ 2.5 ਲੱਖ ਦੀ ਪਾਲਿਸੀ ਤੁਸੀਂ ਲੈਣੇ, 15 ਡਾਲਰ ਮਸੀ ਹੁੰਦੀ ਆ। ਹੁਣ ਤੁਸੀਂ ਦੱਸੋ ਵੀ ਕਿਹੜਾ ਨਹੀਂ ਬੰਦਾ ਇਹ ਅਫੋਰਡ ਕਰ ਸਕਦਾ। ਫਿਰ ਮੁੜ ਕੇ ਆਪਾਂ ਸਾਰੇ ਜਿਹੜੇ ਆ ਉਹ ਗੋ ਫੰਡ ਮੀ ਜਾਂ ਹੋਰ ਗੁਰਦੁਆਰਾ ਸਾਹਿਬ ਟੇਬਲ ਲਾ ਲੈਂਦੇ ਆ, ਜੇ ਉਹ ਵੀ ਇੱਕ ਤਰ੍ਹਾਂ ਨਾਲ ਗੈਂਬਲਿੰਗ ਆਪਾਂ ਮੰਗਣਾ ਹੀ ਕਹਿ ਸਕਦੇ ਆ ਹਨਾ। ਸੋ ਜੇ ਤੁਸੀਂ 7-8 ਹਜ਼ਾਰ ਡਾਲਰ ਦੀ ਤੁਹਾਡੀ ਇਨਕਮ ਆ ਪਰ ਮੰਥ ਦੀ, ਤੇ ਤੁਸੀਂ ਕਿਉਂ ਨਹੀਂ 15-20-40 ਡਾਲਰ ਜਿਹੜੇ ਅਫੋਰਡ ਕਰ ਸਕਦੇ ਹੈਗੇ, ਠੀਕ ਹੈ ਕਿ ਨਹੀਂ। ਜੀ ਅੱਜ ਕੱਲ ਤਾਂ ਇੱਕ ਪੀਜ਼ਾ ਵੀ ਲੈਣਾ ਹੋਵੇ ਉਹ 35-40 ਡਾਲਰ ਦਾ ਆਉਂਦਾ। ਸੋ ਇਹ ਬਹੁਤ ਧਿਆਨ ਰੱਖਣ ਯੋਗ ਗੱਲ ਹੈ, ਕਿਉਂਕਿ ਆਪਾਂ ਇਸ ਮੁਲਕ 'ਚ ਆਏ ਆ, ਇੱਥੇ ਕਿਸੇ ਕੋਲ ਕੋਈ ਫ੍ਰੀ ਨਹੀਂ। ਜਿੱਥੋਂ ਆਪਾਂ ਆਏ ਆ ਉੱਥੇ ਸਾਨੂੰ ਪਤਾ ਵੀ ਪੰਜਾਬ ਦੇ ਵਿੱਚ ਸਾਡਾ ਘਰ ਵੀ ਫ੍ਰੀ ਆ, ਹੋਰ ਕੋਈ ਸਾਡੇ ਜ਼ਿਆਦਾ ਖਰਚੇ ਨਹੀਂ ਹੁੰਦੇ ਹੈਗੇ, ਠੀਕ ਹੈ ਕਿ ਨਹੀਂ। ਤੇ ਉੱਥੇ ਚੱਲ ਵੀ ਜਾਂਦਾ ਆ, ਪਰ ਇੱਥੇ ਹਰ ਇੱਕ ਚੀਜ਼, ਤੁਹਾਡਾ ਲੋਨ ਆ, ਘਰ ਦਾ ਲੋਨ ਆ, ਬੱਚਿਆਂ ਦੀ ਐਜੂਕੇਸ਼ਨ ਤੇ ਇੰਨਾ ਖਰਚਾ ਹੋਣਾ ਆ, ਹੋਰ ਪੇਮੈਂਟਾਂ ਹੀ ਹੈਗੀਆਂ। ਜੀ ਸੋ ਇਹ ਜੀ ਬੰਦੇ ਨੂੰ ਬਿਲਕੁਲ ਔਰ ਇਹ ਹੈ ਵੀ ਸੱਚਾਈ ਆ, ਹਰ ਇੱਕ ਨੇ ਹਰ ਇੱਕ ਦੀ ਡੈਥ ਹੋਣੀ ਆ, ਇਹ ਨਹੀਂ ਪਤਾ ਕਿਹੜੇ ਵੇਲੇ ਹੋਣੀ ਆ, ਠੀਕ ਹੈ ਕਿ ਨਹੀਂ। ਹੂੰ ਸੋ ਇਹ ਆਪਾਂ ਨੂੰ ਜ਼ਰੂਰ ਸੋਚਣਾ ਚਾਹੀਦਾ ਹੈਗਾ ਵੀ ਘੱਟੋ ਘੱਟ ਜੇ ਆਪਾਂ ਆਪਣੇ ਪਾਰਟਨਰ ਨੂੰ, ਚਾਹੇ ਹਸਬੈਂਡ ਆ ਜਾਂ ਵਾਈਫ ਆ, ਉਹਨਾਂ ਨੂੰ ਪਿਆਰ ਕਰਦੇ ਆ, ਬੱਚਿਆਂ ਨੂੰ ਪਿਆਰ ਕਰਦੇ ਆ, ਤੇ ਕਿਉਂ ਨਹੀਂ ਆਪਾਂ ਥੋੜੇ ਜਿਹੇ ਪੈਸੇ ਲੈ ਕੇ ਆਪਾਂ ਉਹਨਾਂ ਦੀ ਸਿਕਿਉਰਿਟੀ ਦੇ ਲਈ ਲਾਈਫ ਇੰਸ਼ੋਰੈਂਸ ਲੈ ਲਈਏ। ਜੀ ਜੀ ਬਿਲਕੁਲ ਇਹ ਜ਼ਰੂਰ ਆ। ਤੇ ਆਈ ਥਿੰਕ ਹਰਜੋਤ ਸਿੰਘ ਜੀ ਇਹ ਵੀ ਜਿਹੜਾ ਸ਼ੇਅਰ ਕਰਿਓ ਵੀ ਕਿਹਨੂੰ ਉਸ ਦੇ ਵਿੱਚ ਬੈਨੀਫਿਸ਼ਰੀ ਜਿਹੜਾ ਲਾਈਫ ਇੰਸ਼ੋਰੈਂਸ ਦੇ ਵਿੱਚ ਰੱਖਣਾ ਹੈ, ਕੀ ਚੇਂਜ ਕੀਤਾ ਜਾ ਸਕਦਾ ਹੈ ਜੀ, ਜੇ ਕਿਸੇ ਨੇ ਸੋ ਲਾਈਫ ਇੰਸ਼ੋਰੈਂਸ ਬੈਨੀਫਿਸ਼ਰੀ ਉਹ ਹੁੰਦਾ ਵੀ ਇਨ ਕੇਸ ਮੰਨ ਲਓ ਵੀ ਮੈਂ ਲਾਈਫ ਇੰਸ਼ੋਰੈਂਸ ਕਰਾਈ ਆ, ਮੈਨੂੰ ਕੱਲ ਨੂੰ ਕੁਝ ਹੋ ਗਿਆ, ਮੇਰੇ ਤੋਂ ਬਾਅਦ ਕਿਹਨੂੰ ਪੈਸੇ ਮਿਲੂਗੇ। ਉਹਦੇ ਤੁਸੀਂ ਆਪਣੀ ਵਾਈਫ ਨੂੰ, ਬੱਚਿਆਂ ਨੂੰ ਕਿੰਨੇ ਪਰਸੈਂਟ ਆ, 25%, 50%, 75, ਚਾਹੇ ਤੁਸੀਂ ਪੇਰੈਂਟਸ ਆਪਣੇ, ਚਾਹੇ ਉਹ ਕਿਤੇ ਵੀ ਰਹਿੰਦੇ ਹੋਣ, ਇੱਥੇ ਵੀ ਨਹੀਂ ਰਹਿੰਦੇ, ਉਹਨਾਂ ਨੂੰ ਵੀ ਲਿਖਾ ਸਕਦੇ ਆ। ਫਿਰ ਬਹੁਤ ਵਾਰ ਕੀ ਹੁੰਦਾ ਆ ਵੀ ਇਹ ਬਹੁਤ, ਮੈਂ ਹਮੇਸ਼ਾ ਹੀ ਸਰੋਤਿਆਂ ਨੂੰ ਦੱਸਦਾ ਵੀ ਬੈਨੀਫਿਸ਼ਰੀ ਮੇਕ ਸ਼ੋਰ ਕਰਦੇ ਰਿਹਾ ਕਰੋ, ਆਪਣੇ 2-4 ਸਾਲ ਬਾਅਦ ਅਪਡੇਟ ਕਰ ਲਿਆ ਕਰੋ। ਕਈ ਵਾਰ ਇਦਾਂ ਦੀ ਸਿਚੁਏਸ਼ਨ ਆਈ ਆ, ਇੱਕ ਮੇਰਾ ਕਸਟਮਰ ਸੀ, ਉਸਨੇ ਆਪਣੇ ਪੇਰੈਂਟਸ ਨੂੰ ਜੋ ਬੈਨੀਫਿਸ਼ਰੀ ਲਿਖਿਆ ਹੋਇਆ ਸੀ, ਤੇ ਬਾਅਦ ਚ ਪੇਰੈਂਟਸ ਦੋਨਾਂ ਦੀ ਡੈਥ ਹੋ ਚੁੱਕੀ ਸੀ, ਤੇ ਮੁੜ ਕੇ ਫਿਰ ਉਹ ਇਸ਼ੂ ਚ ਬਹੁਤ ਬਣਦਾ ਹੈ ਨਾ, ਫਿਰ ਕੋਰਟ ਦੇ ਰਾਹੀਂ ਪ੍ਰੋਵੇਟ ਸਾਰਾ ਕੁਝ ਚੱਲਦਾ ਹੈਗਾ। ਸੋ ਇਸ ਕਰਕੇ ਤੁਸੀਂ ਬੈਨੀਫਿਸ਼ਰੀ ਕਿਸੇ ਟਾਈਮ ਵੀ ਕਿੰਨੀ ਵਾਰੀ ਮਰਜ਼ੀ ਚੇਂਜ ਕਰ ਸਕਦੇ ਆ। ਉਹ ਤੁਹਾਨੂੰ ਏਜੰਟ ਨੂੰ ਵੀ ਦੱਸਣ ਦੀ ਜ਼ਰੂਰਤ ਨਹੀਂ, ਜਿਹੜੀ ਤੁਹਾਡੀ ਇੰਸ਼ੋਰੈਂਸ ਕੰਪਨੀ ਆ
ਉਹਦੇ ਉੱਤੇ 800 ਨੰਬਰ ਲਿਖਿਆ ਹੀ ਹੁੰਦਾ ਇੰਸ਼ੋਰੈਂਸ ਕੰਪਨੀ, ਉਹਨਾਂ ਨੂੰ ਕਾਲ ਕਰੋ ਵੀ ਮੈਨੂੰ ਬੈਨੀਫੀਸ਼ੀਅਰੀ ਚੇਂਜ ਫਾਰਮ ਚਾਹੀਦਾ, ਤੇ ਉਹ ਤੁਹਾਨੂੰ ਭੇਜ ਦੇਣਗੇ, ਜਾਂ ਤੁਸੀਂ ਆਨਲਾਈਨ ਜਾ ਕੇ ਵੀ ਚੇਂਜ ਕਰ ਸਕਦੇ ਹੈਗੇ, ਆਪਣੇ ਆਪ ਚੇਂਜ ਕਰ ਸਕਦੇ ਆ ਜੇ, ਕਿਉਂਕਿ ਸਿਚੁਏਸ਼ਨ ਚੇਂਜ ਹੁੰਦੀ ਰਹਿੰਦੀ ਆ। ਕਈ ਵਾਰ ਸਿੰਗਲ ਬੰਦੇ ਨੇ ਕਰਾਈ ਆ, ਫਿਰ ਮੈਰਿਡ ਹੋ ਗਿਆ, ਫਿਰ ਉਹਦੇ ਬੱਚਾ 1 ਹੋ ਗਿਆ, 2 ਹੋ ਗਏ, 3 ਹੋ ਗਏ, ਹਨਾ, ਕਿਸੇ ਦਾ ਕੋਈ ਡਿਵੋਰਸ ਹੋ ਗਿਆ, ਕੁਛ ਹੋ ਗਿਆ। ਸੋ ਲਾਈਫ ਵਿੱਚ ਬਹੁਤ ਚੇਂਜਸ ਆਉਂਦੀਆਂ, ਤੁਸੀਂ ਕਦੇ ਵੀ ਉਹਨੂੰ ਜਿਹੜਾ ਬੈਨੀਫੀਸ਼ੀਅਰੀ ਨੂੰ ਚੇਂਜ ਕਰ ਸਕਦੇ ਹੋ। ਜੀ ਜੀ। ਤੇ ਹਰਜੋਤ ਸਿੰਘ ਜੀ, ਸਮਾਂ ਵੀ ਸਮਾਪਤ ਆ, ਤੇ ਜਾਣ ਤੋਂ ਪਹਿਲਾਂ ਆਪਣੇ ਉਹ ਆਈਡੀਜ਼ ਵੀ ਜੀ, ਜਿਹੜੀ ਸ਼ੇਅਰ ਤਾਂ ਕਰੋ। ਬਿਲਕੁਲ ਖਾਲਸਾ ਇੰਸ਼ੋਰੈਂਸ ਏਜੰਸੀ ਦਾ ਦੱਸ ਜਾਈਏ, ਆਪਣਾ ਕੈਲੀਫੋਰਨੀਆ ਦਾ ਲਾਇਸੈਂਸ ਹੈਗਾ 0F89805, ਤੇ ਅਸੀਂ 20-25 ਦੇ ਕਰੀਬ ਜੋ USA ਦੀਆਂ ਸਟੇਟਸ ਆ, ਉੱਥੇ ਇੰਸ਼ੋਰੈਂਸ ਕਰਦੇ ਹਾਂ, ਲਾਈਫ ਇੰਸ਼ੋਰੈਂਸ ਜਾਂ ਮੈਡੀਕੇਅਰ, ਕਿਉਂਕਿ ਜਿਹੜੀਆਂ ਸਟੇਟਸ ਦੇ ਵਿੱਚ ਕਾਫੀ ਪੰਜਾਬੀ ਰਹਿੰਦੇ, ਉਹ ਸਾਰੀਆਂ 'ਚ ਹੀ ਆਪਾਂ ਲਾਇਸੈਂਸਡ ਹੈਗੇ ਆ। ਸਾਡੇ 2 ਆਫਿਸ ਆ, ਇੱਕ ਫ੍ਰਿਜ਼ਨੋ 'ਚ, ਇੱਕ ਸੈਨੋਜ਼ੇ 'ਚ। ਹਮੇਸ਼ਾ ਤੁਸੀਂ ਸਾਡੇ ਆਫਿਸ ਸਵੇਰ ਦੇ 9 ਤੋਂ ਲੈ ਕੇ ਸ਼ਾਮ ਦੇ 7-8 ਵਜੇ ਤੱਕ ਕਾਲ ਕਰ ਸਕਦੇ ਹੋ। ਰਾਈਟ ਵੇ ਤੁਹਾਨੂੰ ਨਾ ਵੀ ਆਨਸਰ ਮਿਲਿਆ ਤੇ ਤੁਹਾਡਾ ਮੈਸੇਜ ਲੈ ਕੇ ਸੇਮ ਡੇ ਤੁਹਾਨੂੰ ਜਿਹੜੀ ਕਾਲ ਕਰਕੇ ਪੂਰਾ ਐਕਸਪਲੇਨੇਸ਼ਨ ਦਿੱਤੀ ਜਾਊ। ਜੀ ਬਿਲਕੁਲ, 408-272-2500 ਦੇ ਉੱਤੇ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ, 4082722500। ਹੁਣ ਚਾਹੇ ਤੁਸੀਂ ਲਾਈਫ ਇੰਸ਼ੋਰੈਂਸ ਬਾਰੇ ਪੁੱਛਣਾ ਹੈ, ਮੈਡੀਕੇਅਰ ਬਾਰੇ ਪੁੱਛਣਾ ਆ, ਜਾਂ ਕੈਲੀਫੋਰਨੀਆ 'ਚ ਹੈਲਥ ਇੰਸ਼ੋਰੈਂਸ ਲੈਣੀ ਆ, ਤਾਂ ਉਹ ਜਿਹੜਾ ਤੁਸੀਂ ਜ਼ਰੂਰ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਆ, 4082722500। ਹਾਂ, ਜੇ ਸਲਾਹ ਲੈਣੇ ਆ ਤੇ ਕਰਵਾ ਵੀ ਲਓ, ਕੋਈ ਗੱਲ ਨਹੀਂ। ਹਰਜੋਤ ਸਿੰਘ ਜੀ ਤਾਂ ਕਹਿ ਦਿੰਦੇ ਵੀ ਚਾਹੇ ਕਿਸੇ ਤੋਂ ਵੀ ਕਰਾਓ, ਪਰ ਜਦੋਂ ਸਲਾਹ ਤੁਹਾਨੂੰ ਮੁਫਤ ਦੇ ਰਹੇ ਆ ਤੇ ਬਿਜ਼ਨਸ ਵੀ ਜਿਹੜਾ ਜ਼ਰੂਰ ਉਹਨਾਂ ਨੂੰ ਦੇਣਾ ਚਾਹੀਦਾ ਹੈ। ਤੇ ਹਰਜੋਤ ਸਿੰਘ ਜੀ, ਬਹੁਤ ਧੰਨਵਾਦ, ਬੜੀ ਮਿਹਰਬਾਨੀ। ਮਿਲਾਂਗੇ ਫਿਰ ਆਪਾਂ ਹੁਣ ਅਗਲੀ ਵਾਰ। ਸ਼ੁਕਰੀਆ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।